ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਜਿੰਦ ਕੌਰ ਬੇਕਰਸਫੀਲਡ, ਗੁਰਪਾਲ ਸਿੰਘ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 19 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਸ਼ਰਮਾ ਜੀ ਆਪਾਂ ਕਰੀਏ ਪੰਜਾਬ ਸਰਕਾਰ ਤੋਂ। ਪੰਜਾਬ ਸਰਕਾਰ ਦੇ ਵਿੱਚ ਜਿਹੜੇ ਇਸ ਟਾਈਮ ਪੰਜਾਬ ਸਰਕਾਰ ਨੂੰ ਦੇ ਮੁਖੀਆ ਨੇ, ਚਲਾ ਰਹੇ ਨੇ, ਜਿਹੜੇ ਕਰਤਾ ਧਰਤਾ ਨੇ, ਮੁੱਖ ਮੰਤਰੀ ਸਾਹਿਬ ਨੇ, ਉਹ ਅਕਸਰ ਹੀ ਦੂਜੇ ਰਾਜਾਂ ਦੇ ਦੌਰਿਆਂ ਤੇ ਰਹਿੰਦੇ ਨੇ। ਕਹਿੰਦੇ ਹੁਣ ਪੰਜਾਬ ਸਰਕਾਰ ਦਾ 1 ਮਹੀਨੇ ਲਈ ਤਬਾਦਲਾ ਹੀ ਹੋਣ ਜਾ ਰਿਹਾ ਤੇ ਉਹ ਵੀ ਗਵਾਂਢੀ ਰਾਜ ਹਰਿਆਣਾ ਦੇ ਵਿੱਚ। ਬਿਲਕੁਲ ਸਹੀ ਸਵਾਲ ਹੈ ਪ੍ਰਵੀਨ ਜੀ, ਇਹ ਬਿਲਕੁਲ ਹੋਣ ਜਾ ਰਿਹਾ। ਅਸਲ 'ਚ ਪਿਛਲੇ ਦਿਨੀ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਜੀ ਹਰਿਆਣੇ ਦੀਆਂ ਔਰ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ। ਉਸ ਦਿਨ ਪੂਰੀ ਉਮੀਦ ਸੀ ਕਿ ਮਹਾਰਾਸ਼ਟਰ ਦੀਆਂ ਚੋਣਾਂ ਨਾਲ ਹੋਣਗੀਆਂ, ਕਿਉਂਕਿ ਪਿਛਲਾ ਰਿਕਾਰਡ ਦੱਸਦਾ ਕਿ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਚੋਣਾਂ ਇਕੱਠੀਆਂ ਹੀ ਹੁੰਦੀਆਂ ਆਈਆਂ, ਪਰ ਇਸ ਵਾਰ ਇਕੱਠੀਆਂ ਨਹੀਂ ਹੋਈਆਂ। ਸ਼ਾਇਦ ਭਾਜਪਾ ਇਹ ਸੋਚਦੀ ਹੋਣੀ ਕਿ ਵੀ ਜੇ ਇਕੱਠੀਆਂ ਕਰਾਈਆਂ ਤਾਂ ਸਾਡੇ ਲੀਡਰ ਦੋਵੇਂ ਪਾਸੇ ਜੁੜ ਜਾਣਗੇ, ਇਸ ਲਈ ਪਹਿਲਾਂ ਪੂਰਾ ਜ਼ੋਰ ਹਰਿਆਣੇ ਲਾਓ, ਫਿਰ ਪੂਰਾ ਜ਼ੋਰ ਮਹਾਰਾਸ਼ਟਰ ਲਾਓ। ਇਸ ਲਈ ਉਹਨਾਂ ਨੇ ਅੱਡੋ ਅੱਡ ਕਰਾਈਆਂ ਤੇ ਮਹਾਰਾਸ਼ਟਰ ਦੀਆਂ ਚੋਣਾਂ ਨਾਲ ਨਹੀਂ ਹੋਈਆਂ। ਇਸ ਚੱਕਰ ਦੇ ਵਿੱਚ ਮੈਨੂੰ ਤਾਂ ਜਿਮਨੀ ਚੋਣਾਂ ਵੀ ਰੋਕ ਲਈਆਂ ਕਿ ਜਿਮਨੀ ਚੋਣਾਂ ਵੀ ਬਾਅਦ ਚੋਂ ਕਰਾ ਲਓ। ਸੋ ਜਿਮਨੀ ਚੋਣਾਂ ਨਾ ਹੋਣ ਦਾ ਮਤਲਬ, ਜੇ ਮਹਾਰਾਸ਼ਟਰ ਚੋਣਾਂ ਨਾ ਹੋਣ ਦਾ ਫਾਇਦਾ ਭਾਜਪਾ ਆਪਣੇ ਹਵਾਲੇ ਨਾਲ ਸੋਚ ਰਹੀ ਹੈ, ਤਾਂ ਜਿਮਨੀ ਚੋਣਾਂ ਨਾ ਹੋਣ ਦਾ ਫਾਇਦਾ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਆਪਣੇ ਹਿਸਾਬ ਨਾਲ ਸੋਚ ਰਹੀ ਹੈ। ਜੀ ਜੀ ਜੀ। ਮਤਲਬ ਜਿਮਨੀ ਚੋਣਾਂ ਜੇ ਅੱਗੇ ਪਈਆਂ ਤਾਂ ਉਹ ਤੋਂ ਜੇ ਸਭ ਤੋਂ ਵੱਧ ਕੋਈ ਖੁਸ਼ ਹੈ, ਮੈਨੂੰ ਲੱਗਦਾ ਭਗਵੰਤ ਮਾਨ ਹੋਰਾਂ ਦੀ ਟੀਮ ਖੁਸ਼ ਹੈ। ਤੁਸੀਂ ਦੌਰੇ ਦੀ ਗੱਲ ਕਰਦੇ ਹੋ ਕਿ ਬਾਹਰਲੇ ਸੂਬਿਆਂ ਦੇ ਦੌਰੇ, ਜਾਂ ਕੁਝ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਰੋਡ ਸ਼ੋਅ ਕਰਨ ਦਾ ਵੀ ਬਹੁਤ ਸ਼ੌਂਕ। ਜੀ ਬਿਲਕੁਲ ਬਿਲਕੁਲ। ਉਹਨਾਂ ਨੂੰ ਉਹ ਕਾਰ ਦੇ ਵਿੱਚੋਂ ਬਾਹਰ ਨਿਕਲ ਕੇ ਹੱਥ ਹਿਲਾ ਕੇ ਫੁੱਲ ਸਿੱਟ ਕੇ, ਫੁੱਲ ਲੈ ਕੇ, ਚਾਹੇ ਉਹ ਇਹਨਾਂ ਦੇ ਬੰਦੇ ਵੰਡ ਦਿੰਦੇ ਆ ਕਈ ਥਾਵਾਂ ਦੇ ਫੁੱਲ ਤਾਂ, ਹੈਨਾ, ਉਹ ਪਰ ਉਹ ਵੀ ਇਹਨਾਂ ਨੂੰ ਮਤਲਬ ਚੰਗਾ ਲੱਗਦਾ। ਸੋ ਜੇ ਪੰਜਾਬ ਦੀਆਂ 4 ਜਿਮਨੀ ਚੋਣਾਂ ਔਰ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਇਕੱਠੀਆਂ ਹੁੰਦੀਆਂ, ਫਿਰ ਮੁੱਖ ਮੰਤਰੀ ਭਗਵੰਤ ਮਾਨ ਤੇ ਇਹਨਾਂ ਦੇ ਉਹ ਲੀਡਰ ਜਿਨ੍ਹਾਂ ਨੇ ਪ੍ਰਚਾਰ ਤੇ ਨਿਕਲਣਾ ਸੀ, ਉਹਨਾਂ ਲਈ ਮੁਸ਼ਕਲ ਦੀ ਘੜੀ ਹੋਣੀ ਸੀ ਕਿ ਉਹ ਪਹਿਲਾਂ 4 ਜਿਮਨੀ ਚੋਣਾਂ ਤੇ ਫੋਕਸ ਕਰਨ ਕਿ ਹਰਿਆਣੇ ਤੇ ਫੋਕਸ ਕਰਨ। ਸੋ ਹੁਣ ਇਹ ਸਾਰੀ ਟੀਮ ਬਾਗੋ ਬਾਗ ਹੈ ਕਿ ਵੀ ਵਧੀਆ, ਆਪਾਂ ਦੱਬ ਕੇ ਹਰਿਆਣੇ 'ਚ ਪ੍ਰਚਾਰ ਕਰਾਂਗੇ, ਆਪਣਾ ਘੁੰਮਾਂਗੇ ਫਿਰਾਂਗੇ, ਤੇ ਉਹ ਤੋਂ ਬਾਅਦ ਫਿਰ ਪੰਜਾਬ ਵਾਲੀ ਜਦ ਆਊਗੀ ਫਿਰ ਦੇਖਾਂਗੇ। ਜੀ ਵੈਸੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇੱਕ ਵਾਰ ਹੱਥਾਂ ਪੈਰਾਂ ਦੀ ਪੈ ਗਈ ਸੀ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਵੀ, ਸਰਕਾਰ ਨੂੰ ਵੀ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਐਮਐਲਏਆਂ ਦੀ ਬੈਠਕ ਦੇ ਦੌਰਾਨ ਹਲਕਾ ਇੰਚਾਰਜਾਂ ਨੂੰ ਹਦਾਇਤ ਹੋਈ ਸੀ ਕਿ ਵੀ ਦੇਖੋ ਇਹਨਾਂ ਪਿੰਡਾਂ 'ਚ ਕੀ ਕਰਨਾ, ਇਸ ਹਲਕਿਆਂ 'ਚ ਕੀ ਕਰਨਾ, ਇਹਨਾਂ 4 ਗਿੱਦੜਬਾਹਾ, ਬਰਨਾਲਾ, ਚੱਬੇਵਾਲ, ਡੇਰਾ ਬਾਬਾ ਨਾਨਕ, ਇੱਥੇ ਆਪਾਂ ਕੀ ਕਰ ਸਕਦੇ ਹਾਂ। ਹੁਣ ਉਹ ਕਰਨ ਦਾ ਮੌਕਾ ਵੀ ਮਿਲ ਗਿਆ। ਚਲੋ ਦੂਸਰਾ ਉਹ ਕਲੱਬ ਬਣਾਓ ਜੀ, ਫੰਡ ਫੁੰਡ ਦਓ ਜੀ, ਇਹ ਸਾਰੀ ਪ੍ਰਕਿਰਿਆ ਹੁਣ ਉਹਦੇ ਲਈ ਸਮਾਂ ਮਿਲ ਗਿਆ। ਜੀ ਬਿਲਕੁਲ। ਪਰ ਜਿਹੜਾ ਪ੍ਰਚਾਰ ਦਾ ਸਮਾਂ ਹਰਿਆਣੇ ਲਈ ਮਿਲ ਗਿਆ। ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਕਿੰਨਾ ਚਾਅ ਹੈ ਸਰਕਾਰ ਨੂੰ। ਜੀ 15 ਦਿਨਾਂ 'ਚ, ਪਿਛਲੇ 15 ਦਿਨਾਂ 'ਚ 45 ਰੈਲੀਆਂ ਆਮ ਆਦਮੀ ਪਾਰਟੀ ਹਰਿਆਣਾ 'ਚ ਕਰ ਚੁੱਕੀ ਹੈ। ਉਹ ਅੱਛਾ, ਦਿਨ ਦੀਆਂ 3। ਹਾਂ, ਮਤਲਬ ਚਾਹੇ ਉਹ ਛੋਟੀ ਬੈਠਕ ਹੈ, ਚਾਹੇ ਨੁੱਕੜ ਬੈਠਕ ਹੈ, ਚਾਹੇ ਕੋਈ ਸਮਾਗਮ ਹੈ, 15 ਦਿਨਾਂ 'ਚ 45, ਜਿਹਦੇ ਵਿੱਚ ਸੁਨੀਤਾ ਕੇਜਰੀਵਾਲ, ਸੰਜੇ ਸਿੰਘ ਤੇ ਭਗਵੰਤ ਮਾਨ ਹੋਰੀ ਹਾਜ਼ਰ ਹੋ ਰਹੇ ਨੇ। ਠੀਕ ਹੈ ਜੀ, ਠੀਕ ਹੈ। ਤੇ ਹੁਣ ਜਦੋਂ ਅਗਲੀਆਂ ਚੋਣਾਂ ਆ ਗਈਆਂ ਤਾਂ ਹੁਣ ਆਪਾਂ ਜੇ ਆਹ 10 ਦਿਨ ਛੱਡ ਵੀ ਲਈਏ ਅਗਸਤ ਮਹੀਨੇ ਵਾਲੇ, ਤਾਂ ਸਤੰਬਰ ਮਹੀਨਾ ਪੂਰਾ ਜੀ 1 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ। ਜੋ ਸਤੰਬਰ ਮਹੀਨੇ ਪੂਰੇ 1 ਮਹੀਨੇ ਲਈ ਪੰਜਾਬ ਸਰਕਾਰ ਦਾ ਤਬਾਦਲਾ ਹੋਣ ਜਾ ਰਿਹਾ ਹਰਿਆਣੇ 'ਚ। ਠੀਕ ਹੈ। ਬਕਾਇਦਾ ਰੋਡ ਮੈਪ ਬਣ ਗਿਆ, ਪ੍ਰੋਗਰਾਮ ਤੈਅ ਹੋ ਗਏ ਨੇ, ਕਿੱਥੇ ਕਿੱਥੇ ਸੁਨੀਤਾ ਕੇਜਰੀਵਾਲ ਰੋਡ ਸ਼ੋਅ ਕਰੇਗੀ, ਕਿੱਥੇ ਕਿੱਥੇ ਭਗਵੰਤ ਮਾਨ ਕਰਨਗੇ, ਕਿੱਥੇ ਕਿੱਥੇ ਰਿਪੀਟ ਕਰਾਂਗੇ।
ਕਿਉਂਕਿ ਆਮ ਆਦਮੀ ਪਾਰਟੀ ਇਕੱਲਿਆਂ ਲੜਨ ਦਾ ਐਲਾਨ ਕਰ ਚੁੱਕੀ ਆ ਜੀ ਤੇ ਹੁਣ ਪੰਜਾਬ ਦੀਆਂ 4 ਚੋਣਾਂ ਵੀ ਨਹੀਂ ਹੈਗੀਆਂ, ਇਸ ਲਈ ਕੋਈ ਮਸਲਾ ਨਹੀਂ। ਤੇ 50 ਤੋਂ ਵੱਧ MLAਆਂ ਦੀ ਡਿਊਟੀ ਲਾ ਦਿੱਤੀ ਗਈ ਆ। ਠੀਕ ਹੈ। ਆਮ ਆਦਮੀ ਪਾਰਟੀ ਦੇ 50 MLAਆਂ ਦੀ ਡਿਊਟੀ ਲਾ ਦਿੱਤੀ ਹੈ, ਜਿਨ੍ਹਾਂ 'ਚ ਮੰਤਰੀ ਵੀ ਸ਼ਾਮਲ ਨੇ। 100 ਤੋਂ ਵੱਧ ਚੇਅਰਮੈਨ ਜਾਂ ਉਸ ਤਰ੍ਹਾਂ ਦੇ ਰੁਤਬੇ ਵਾਲੇ ਜਿਹੜੇ ਅਹੁਦੇਦਾਰ ਨੇ, ਇਹਨਾਂ ਦੇ ਲੀਡਰ ਨੇ, ਉਹਨਾਂ ਦੀ ਜ਼ਿੰਮੇਵਾਰੀ ਲੱਗ ਗਈ ਆ। ਅੱਛਾ। ਸੋ ਮੁੱਖ ਮੰਤਰੀ ਭਗਵੰਤ ਮਾਨ ਤੇ ਸਮੁੱਚਾ ਮੰਤਰੀ ਮੰਡਲ ਤੇ ਨਾਲ ਮਤਲਬ ਇਹਨਾਂ ਸਣੇ MLA 50 ਜਿਹੜੀ ਪਹਿਲੇ ਪੜਾਅ ਦੀ ਡਿਊਟੀ ਲੱਗੀ ਹੈ, ਇਹਨੇ ਸਪਸ਼ਟ ਕਰਤਾ ਕਿ ਆਮ ਆਦਮੀ ਪਾਰਟੀ ਸਾਰੇ ਦਾ ਪੰਜਾਬ ਵਾਲੇ ਦਾ ਤਬਾਦਲਾ ਭਾਈ ਹਰਿਆਣੇ ਹੋ ਗਿਆ। ਠੀਕ ਹੈ। ਸੋ ਉਹ ਸਾਰੀ ਪ੍ਰਕਿਰਿਆ ਤੇ ਇੱਧਰੋਂ ਅਜੇ ਬੇਫਿਕਰੀ ਇਹਦਾ ਇਹ ਹੈ ਕਿ ਹਰਿਆਣੇ 'ਚ ਹੁਣ ਦੱਬ ਕੇ ਚੋਣ ਪ੍ਰਚਾਰ ਹੋਊਗਾ। ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਪਾਣੀਆਂ ਦੇ ਮਸਲੇ ਤੇ ਗੱਲੇ ਨਹੀਂ ਕਰਨਗੇ, ਕੀ ਚੰਡੀਗੜ੍ਹ ਦੇ ਮਸਲੇ ਤੇ ਗੱਲੇ ਨਹੀਂ ਕਰਨਗੇ, ਕੀ ਪੰਜਾਬੀ ਬੋਲਦੇ ਮਸਲਿਆਂ ਤੇ ਗੱਲੇ ਨਹੀਂ ਕਰਨਗੇ, ਕੀ ਕਿਸਾਨੀ ਪਹਿਲੂ ਵਾਲੇ ਹਵਾਲੇ ਨਾਲ ਹਰਿਆਣੇ ਵੱਲੋਂ ਜੋ ਰੋਕਾਂ ਲਾਈਆਂ ਉਹਦੇ ਹਵਾਲੇ ਕਿਵੇਂ ਗੱਲ ਕਰਨਗੇ। ਇਹ ਸਾਰੀਆਂ ਪ੍ਰਕਿਰਿਆਵਾਂ ਚੁਣੌਤੀ ਬਣ ਕੇ ਖੜੀਆਂ। ਜਾਂ ਫਿਰ ਗਵਲਾ ਰਾਹ ਅਖਤਿਆਰ ਕਰਨਾ ਰਾਜਨੀਤਿਕ ਲੀਡਰ ਨੂੰ ਆਉਂਦਾ, ਜਿੱਥੇ ਜਾਓ ਉੱਥੇ ਦੀ ਬੋਲੀ ਬੋਲੋ, ਹੈ ਨਾ। ਤੇ ਇਹ ਇਸ ਤਰ੍ਹਾਂ ਹੁਣ ਭਗਵੰਤ ਮਾਨ ਤੇ ਇਸ ਪਹਿਲੂ ਤੇ ਨਜ਼ਰ ਰਹੇਗੀ। ਪਰ ਬਿਲਕੁਲ ਦਰੁਸਤ ਹੈ ਤੁਹਾਡੀ ਗੱਲ ਕਿ ਅਗਲੇ 1 ਮਹੀਨੇ ਲਈ ਪੰਜਾਬ ਸਰਕਾਰ ਦਾ ਤਬਾਦਲਾ ਹਰਿਆਣੇ 'ਚ ਹੋ ਰਿਹਾ। ਜਿਹੜੇ ਇਸ਼ੂਜ਼ ਦੀ ਤੁਸੀਂ ਗੱਲ ਕੀਤੀ ਹੈ ਨਾ, ਮੇਰੇ ਯਾਦ ਆ ਗਈ ਉਹ ਖਬਰ ਆਪਾਂ ਕੀਤੀ ਸੀ ਇੱਥੇ ਇਸੇ ਮੰਚ ਤੇ, ਆਪਾਂ ਇਸੇ ਪ੍ਰੋਗਰਾਮ ਦੇ ਵਿੱਚ, ਕਿ ਹਰਿਆਣੇ ਦੇ ਸਿੱਖਾਂ ਨੇ ਕਿਹਾ ਕਿ ਸਾਨੂੰ ਰਾਜਨੀਤਿਕ ਪਾਰਟੀਆਂ ਪ੍ਰਤੀਨਿਧਤਾ ਦੇਣ, ਸਾਨੂੰ ਜਿੱਥੇ ਵੀ ਸਾਡੀ ਵਸੋਂ ਆ। ਉਹਨਾਂ ਨੇ ਤਕਰੀਬਨ 20 ਤੋਂ ਉੱਪਰ ਵਿਧਾਨ ਸਭਾ ਹਲਕਿਆਂ ਦੀ ਗੱਲ ਕੀਤੀ ਸੀ ਜਿੱਥੇ ਉਹ ਡੋਮੀਨੇਟ ਕਰਦੇ ਸਿੱਖ। ਤੇ ਜਿਹੜੇ ਸਿੱਖਾਂ ਦੇ ਮਸਲੇ ਨੇ ਉਹ ਜਜ਼ਬਾਤੀ ਤੌਰ ਤੇ ਪੰਜਾਬ ਦੇ ਸਿੱਖਾਂ ਦੇ ਨਾਲ ਵੀ ਜੁੜਦੇ ਨੇ, ਪੰਜਾਬੀਆਂ ਨਾਲ ਵੀ ਜੁੜਦੇ ਨੇ। ਇਸੇ ਕਰਕੇ ਤਾਂ ਜਿਹੜਾ ਪਹਿਲਾਂ ਕਿਸਾਨੀ ਅੰਦੋਲਨ ਇੱਕ ਹੋਇਆ ਸੀਗਾ, ਉਹਨੂੰ ਹਮਾਇਤ ਹੀ ਇਸੇ ਕਰਕੇ ਮਿਲੀ ਸੀ, ਕਿਉਂਕਿ ਜਜ਼ਬਾਤੀ ਜੁੜਾਅ ਵੀ ਤੁਹਾਡਾ ਕਾਰਨ ਬਣਦਾ ਤੁਹਾਡੇ ਜੁੜਨ ਦਾ। ਸੋ ਇਹ ਬਿਲਕੁਲ ਨਜ਼ਰ ਰਹੇਗੀ ਕਿ ਇਹਨਾਂ ਮੁੱਦਿਆਂ ਨੂੰ ਉੱਥੇ ਕਿਵੇਂ ਐਡਰੈਸ ਕਰਦੀ ਹੈ ਆਮ ਆਦਮੀ ਪਾਰਟੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਹਰਿਆਣੇ ਦੀ ਤੇ ਦਿੱਲੀ ਦੀ। ਭਾਜਪਾ ਕਹਿੰਦੇ ਹਰਿਆਣੇ ਤੇ ਦਿੱਲੀ ਦੇ ਵਿੱਚ ਕੇਜਰੀਵਾਲ ਨੂੰ ਲੈ ਕੇ ਦੁਵਿਧਾ ਦੇ ਵਿੱਚ। ਪ੍ਰਵੀਨ ਜੀ, ਇੱਕ ਐਸਾ ਵਰਤਾਰਾ ਹੈ ਕਿ ਕੇਸ ਚੱਲ ਰਿਹਾ ਅਦਾਲਤਾਂ 'ਚ। ਜੀ ਬਿਲਕੁਲ। ਕੇਸ ਦੀ ਪੈਰਵੀ ਕਰ ਰਹੀ ਆ CBI ਤੇ ED। ਤੇ ਅਦਾਲਤ ਨੇ ਫੈਸਲੇ ਲੈਣੇ ਆ ਤੱਥਾਂ ਤੇ, ਸਬੂਤਾਂ ਦੇ, ਬਿਆਨਾਂ ਦੇ ਆਧਾਰ ਤੇ। ਜੀ ਬਿਲਕੁਲ। ਪਰ ਭਾਜਪਾ ਆਪਣੀਆਂ ਮੀਟਿੰਗਾਂ 'ਚ ਚਰਚਾ ਬੈਠ ਕੇ ਕਿਉਂ ਕਰਦੀ ਹੈ ਕਿ ਕੇਜਰੀਵਾਲ ਨੂੰ ਬਾਹਰ ਲਈ ਜਾਂ ਅੰਦਰ ਰੱਖੀਏ? ਅੱਛਾ, ਠੀਕ ਹੈ ਜੀ। ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਕਿ ਅਦਾਲਤੀ ਪ੍ਰਕਿਰਿਆ ਨੂੰ ਤੁਸੀਂ ਹੈਂਡਲ ਕਰੋਗੇ ਜਾਂ ਤੁਸੀਂ ਕੰਟਰੋਲ ਕਰ ਰਹੇ ਹੋ? ਫਿਰ ਸਵਾਲ ਹੈ। ਜੀ ਬਿਲਕੁਲ, ਵੱਡਾ ਸਵਾਲ ਹੈ। ਭਾਜਪਾ ਦੇ ਘਰੇ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਕੇਜਰੀਵਾਲ ਜੇ ਅੰਦਰ ਰਹਿੰਦੇ ਨੇ ਤਾਂ ਸਾਨੂੰ ਹਰਿਆਣੇ ਤੋਂ ਲੈ ਕੇ ਦਿੱਲੀ ਤੱਕ ਫਾਇਦਾ ਕਿ ਨੁਕਸਾਨ? ਜੀ। ਜੇ ਬਾਹਰ ਆਉਂਦੇ ਨੇ ਫਿਰ ਕਿੰਨਾ ਫਾਇਦਾ ਕਿੰਨਾ ਨੁਕਸਾਨ? ਦੇਖੋ, ਹਰਿਆਣੇ ਦੀਆਂ ਚੋਣਾਂ ਤਾਂ ਹੁਣ ਐਲਾਨ ਹੋ ਗਈਆਂ, ਇਹ ਤਾਂ ਸਿਰ ਤੇ ਨੇ। ਪਰ ਦਿੱਲੀ ਦੇ ਵਿੱਚ ਜਨਵਰੀ 'ਚ ਚੋਣਾਂ ਨੇ ਤੇ ਦਿੱਲੀ ਦੀ ਭਾਜਪਾ ਇਕਾਈ ਹਾਈ ਕਮਾਂਡ ਨੂੰ ਦੁਵਿਧਾ ਭਰੀ ਸੂਚਨਾ ਦੇ ਰਹੀ ਹੈ। ਦਿੱਲੀ ਦੀ ਭਾਜਪਾ ਇਕਾਈ ਕਹਿ ਰਹੀ ਹੈ ਕਿ ਜੇ ਅਰਵਿੰਦ ਕੇਜਰੀਵਾਲ ਲੰਮੇ ਸਮੇਂ ਅੰਦਰ ਰਹੇ ਜੀ, ਹੈ ਨਾ, ਫਿਰ ਉਹਦੇ ਪ੍ਰਤੀ ਸਿਮਤੀ ਹੋ ਸਕਦੀ ਹੈ ਜੀ, ਜਿਆਦਾ ਖੜੀ ਇੱਕ ਲਹਿਰ ਬਣ ਸਕਦੀ ਹੈ ਜੀ। ਇਸ ਲਈ ਲੋਕ ਸਭਾ ਚੋਣਾਂ 'ਚ ਕਹਿੰਦੇ ਬਾਹਰ ਵੀ ਆ ਗਿਆ ਸੀਗਾ, ਹੈ ਨਾ। ਤੇ ਦੂਸਰੇ ਪਾਸੇ ਉਹੀ ਭਾਜਪਾ ਇਕਾਈ ਇਹ ਕਹਿ ਰਹੀ ਆ ਕਿ ਇਹ ਵੀ ਹੋ ਸਕਦਾ ਜੀ ਅੰਦਰ ਰਹਿਣ ਤੋਂ ਬਾਅਦ ਇਹਦੀ ਪਾਰਟੀ ਟੁੱਟ ਜਾਵੇ, ਇਹਦੀ ਪਾਰਟੀ ਖਿੱਲਰ ਜਾਵੇ ਤੇ ਇਹਦੇ ਸਮਰਥਕ ਕੁਝ ਇੱਧਰ ਉੱਧਰ ਚਲੇ ਜਾਣ। ਜਦੋਂ ਇੱਧਰ ਉੱਧਰ ਦੀ ਗੱਲ ਕਰਦੀ ਹੈ ਫਿਰ ਭਾਜਪਾ ਕਹਿੰਦੀ ਹੈ ਸਾਨੂੰ ਇਹ ਡਰ ਹੈ ਜੀ ਕਿ ਆਮ ਆਦਮੀ ਪਾਰਟੀ ਨਾਲ ਵੱਡੇ ਸਮਰਥਕ ਨੇ ਜਿਹੜੇ ਉਹ ਕਿਤੇ ਕਾਂਗਰਸ ਕੰਨੀ ਨਾ ਚਲੇ ਜਾਣ ਦਿੱਲੀ 'ਚ। ਇਸ ਲਈ ਉਹ ਕਦੇ ਚਾਹੁੰਦੇ ਆ ਬਾਹਰ ਲਿਆਓ, ਕਦੇ ਚਾਹੁੰਦੇ ਆ ਨਾ ਲਿਆਓ। ਇੱਧਰ ਹਰਿਆਣੇ ਦੀਆਂ ਚੋਣਾਂ, ਹਰਿਆਣਾ ਕੇਜਰੀਵਾਲ ਦਾ ਗ੍ਰਹਿ ਸੂਬਾ ਤੇ ਇਸ ਲਈ ਹਰਿਆਣੇ ਦੇ ਵਿੱਚ ਵੀ ਭਾਜਪਾ ਇਹ ਸੋਚਦੀ ਹੈ ਕਿ ਜੇ ਅਰਵਿੰਦ ਕੇਜਰੀਵਾਲ ਪ੍ਰਚਾਰ ਰਹੇ ਨਿਕਲੇ ਕੀ ਸਾਨੂੰ ਫਾਇਦਾ ਦੇ ਕੇ ਜਾਣਗੇ। ਅੱਜ ਦੀ ਤਰੀਕ 'ਚ ਉੱਥੇ ਟੱਕਰ ਕਾਂਗਰਸ ਤੇ ਭਾਜਪਾ 'ਚ ਮੰਨੀ ਜਾ ਰਹੀ ਹੈ ਤੇ ਜੇ ਕੇਜਰੀਵਾਲ ਬਾਹਰ ਆ ਕੇ ਪ੍ਰਚਾਰ ਕਰਦੇ ਨੇ ਕੀ ਉਹਦਾ ਭਾਜਪਾ ਨੂੰ ਫਾਇਦਾ ਹੋਊਗਾ ਕਿ ਵਿਰੋਧੀ ਵੋਟ ਸਾਡੀ ਵੰਡੀ ਜਾਊਗੀ, ਜਾਂ ਉਹਨਾਂ ਨੂੰ ਲੱਗਦਾ ਕਿ ਅੰਦਰ ਰੱਖ ਕੇ ਫਾਇਦਾ ਕਿ ਕਿਤੇ ਇਹ ਨਾ ਹੋਵੇ ਆਪਣਾ ਫਾਇਦਾ ਕਰਦੇ ਕਰਦੇ ਜ਼ਿਆਦਾ ਨੁਕਸਾਨ ਕਰਾ ਲਈ, ਉਹਦੇ ਆਉਣ ਨਾਲ ਕੋਈ ਨੁਕਸਾਨ ਹੋ ਜਾਵੇ। ਇਸ ਲਈ ਇਹ ਜੋੜ ਘਟਾ ਨਹੀਂ ਉਹਨਾਂ ਤੋਂ ਲੱਗ ਰਿਹਾ ਜੀ। ਇਸ ਜੋੜ ਘਟਾ ਨੂੰ ਲੈ ਕੇ ਹਰਿਆਣੇ ਤੋਂ ਲੈ ਕੇ ਦਿੱਲੀ ਤੱਕ ਭਾਜਪਾ ਕਈ ਦੁਵਿਧਾ 'ਚ ਹੈ। ਪਰ ਚਰਚਾ ਦਿੱਲੀ ਦੇ ਸਿਆਸੀ ਗਲਿਆਰਿਆਂ 'ਚੋਂ ਇਹ ਹੈ ਕਿ ਹਰਿਆਣੇ 'ਚ ਆਮ ਆਦਮੀ ਪਾਰਟੀ ਨੇ ਕੱਲਿਆਂ ਲੜਨ ਦਾ ਫੈਸਲਾ ਕੀਤਾ ਹੀ ਇਸੇ ਸ਼ਰਤ ਤੇ ਆ ਕਿ ਵੀ ਕੇਜਰੀਵਾਲ ਬਾਹਰ ਆਉਣਗੇ ਜੀ। ਹੁਣ ਉਹ ਜ਼ਮਾਨਤ ਤੇ ਤਾਂ ਬਈ ਪ੍ਰਕਿਰਿਆ ਰਾਹੀਂ ਹੋਣਗੇ, ਤੁਸੀਂ ਕੇਸ ਵਾਪਸ ਲੈ ਲਓ ਫਿਰ ਵੱਖਰੀ ਗੱਲ, ਜਾਂ ਉਹਨੂੰ ਤੱਥਾਂ 'ਚੋਂ ਬਾਹਰ ਕੱਢ ਲਓ, ਸਬੂਤਾਂ 'ਚੋਂ ਬਾਹਰ ਕੱਢ ਲਓ ਕਿਸੇ ਤਰ੍ਹਾਂ, ਹੈ ਨਾ, ED CBI ਕਿਤੇ ਬਾਹਰ ਕਰ ਦੇਵੇ। ਕੀ ਇਹ ਜਿਹਾ ਕੋਈ ਸਮਝੌਤਾ ਹੋ ਰਿਹਾ?
ਜਿਹੜੀ ਇੰਡੀਆ ਗੱਠਜੋੜ ਦੇ ਵਿੱਚ ਹਿੱਸੇਦਾਰ ਆ ਆਮ ਆਦਮੀ ਪਾਰਟੀ, ਹਾਂਜੀ ਹਾਂਜੀ ਹੈ ਨਾ, ਔਰ ਉਸ ਪਾਰਟੀਆਂ ਨਾਲ ਹਿੱਸੇਦਾਰੀ ਆ ਕਾਂਗਰਸੀਆਂ ਨਾਲ, ਜਿਨ੍ਹਾਂ ਦੇ ਖਿਲਾਫ ਇਹ ਪਾਰਟੀ ਜੰਮੀ ਸੀ, ਜਿਨ੍ਹਾਂ ਦੇ ਭ੍ਰਸ਼ਟਾਚਾਰਾਂ ਨੂੰ ਨਿੰਦ ਕੇ ਇਹਦਾ ਜਨਮ ਹੋਇਆ ਸੀ, ਅੱਜ ਉਹਨਾਂ ਨਾਲ ਹੀ ਤੁਹਾਡੇ ਯਾਰਾਨਾ ਹੈ ਜੀ, ਬਿਲਕੁਲ, ਹੈ ਨਾ। ਤੇ ਪਰ ਹਰਿਆਣੇ 'ਚ ਹੁਣ ਤੁਸੀਂ ਅਚਾਨਕ ਕਹਿ ਰਹੇ ਹੋ ਅਸੀਂ ਇਕੱਲਿਆਂ ਲੜਾਂਗੇ, ਹੁਣੇ ਦਿੱਲੀ ਤੁਸੀਂ ਇਕੱਠੇ ਲੜ ਕੇ ਹਟੇ ਹੋ, ਹਰਿਆਣੇ 'ਚ ਵੀ ਇਕੱਠੇ ਲੜ ਕੇ ਹਟੇ ਹੋ ਲੋਕ ਸਭਾ ਚੋਣਾਂ 'ਚ, ਹੈ ਨਾ। ਇੱਥੋਂ ਤੱਕ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਵੀ ਇਕੱਠੇ ਲੜੇ ਹੋ, ਤੇ ਪੰਜਾਬ ਦੇ ਵਿੱਚ ਅੱਡ ਅੱਡ ਲੜੇ ਬੇਸ਼ੱਕ, ਪਰ ਚੰਡੀਗੜ੍ਹ ਦੇ ਵਿੱਚ ਇਕੱਠਿਆਂ ਲੜਨ ਦਾ ਫਾਇਦਾ ਵੀ ਹੋਇਆ, ਨਹੀਂ ਉਹ ਸੀਟ ਆਉਂਦੀ ਨਹੀਂ ਸੀ ਇਹਨਾਂ ਕੋਲ, ਨਹੀਂ ਆਉਣੀ ਸੀ। ਸੋ ਇਸ ਲਈ ਕੀ ਹਰਿਆਣੇ ਦੇ ਵਿੱਚ ਇਹ ਸਿਰਫ ਭਾਜਪਾ ਨੂੰ ਫਾਇਦਾ ਦੇਣ ਲਈ ਇਕੱਲਿਆਂ ਲੜ ਰਹੇ ਨੇ, ਤੇ ਉਹ ਕੇਜਰੀਵਾਲ ਦੀ ਸ਼ਰਤ ਤੇ ਕੋਈ ਸਮਝੌਤਾ, ਜਾਂ ਇਹ ਆਪਣੀ ਪਾਰਟੀ ਨੂੰ ਉੱਪਰ ਲਿਜਾਣ ਦੇ ਲਈ ਉਹਨੂੰ ਲੱਗਦਾ ਕਿ ਹਰਿਆਣੇ 'ਚ ਅਸੀਂ ਕੁਝ ਖੱਟ ਸਕਦੇ ਹਾਂ। ਕੀ ਹਰਿਆਣੇ 'ਚ ਜਜਪਾ ਦਾ ਬਦਲ ਬਣ ਜਾ ਰਹੇ ਨੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਭਾਜਪਾ ਦੁਵਿਧਾ 'ਚ ਹੈਗੀ ਹੈ ਜੀ, ਦਿੱਲੀ ਤੋਂ ਲੈ ਕੇ ਹਰਿਆਣੇ ਤੱਕ ਦੀ, ਤੇ ਹਾਈ ਕਮਾਂਡ ਇਸ ਦੁਵਿਧਾ 'ਚ ਹੈ ਕਿ ਅੰਦਰ ਰੱਖਣ ਦਾ ਫਾਇਦਾ ਕੇਜਰੀਵਾਲ ਨੂੰ ਜਾਂ ਬਾਹਰ ਲਿਆਉਣ ਦਾ। ਪਰ ਇਹ ਕੌਣ ਹੁੰਦੇ ਨੇ ਫੈਸਲਾ ਕਰਨ ਵਾਲੇ, ਇਹ ਵੀ ਸਵਾਲ। ਹਾਂਜੀ ਬਿਲਕੁਲ, ਇਹ ਕੌਣ ਹੁੰਦੇ ਨੇ, ਮਤਲਬ ਇਹਦਾ ਮਤਲਬ ਤਾਂ ਤੁਸੀਂ ਫਿਰ ਚੀਜ਼ਾਂ ਨੂੰ ਆਪਣੇ ਤਰੀਕੇ ਨਾਲ ਹੀ ਚਲਾ ਰਹੇ ਹੋ ਨਾ, ਕਾਨੂੰਨ ਦੇ ਮੁਤਾਬਕ ਤਾਂ ਨਹੀਂ ਨਾ ਚੱਲ ਰਹੀਆਂ ਉਹ ਸਾਰਾ ਕੁਛ ਹੀ ਜੋ ਵੀ ਹੈ। ਤੇ ਜੇਕਰ ਇਸ ਤਰ੍ਹਾਂ ਫਿਰ ਤਾਂ ਜਿਹੜੇ ਸਿਆਸੀ ਦੋਸ਼ ਲੱਗਦੇ ਨੇ ਭਾਜਪਾ ਦੇ ਉੱਤੇ, ਅਰਵਿੰਦ ਕੇਜਰੀਵਾਲ ਲਾਉਂਦੇ ਨੇ ਜਾਂ ਦੂਜੀਆਂ ਪਾਰਟੀਆਂ, ਇਹਦਾ ਮਤਲਬ ਉਹ ਪੁਖਤਾ ਹੋ ਰਹੇ ਨੇ ਲਗਾਤਾਰ। ਤੇ ਦੂਜੀ ਗੱਲ, ਜਿਹੜੀ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਹੈ, ਲੋਕ ਸਭਾ ਚੋਣਾਂ ਦੇ ਵਿੱਚ ਕੇਜਰੀਵਾਲ ਬਾਹਰ ਆਏ ਸੀ, ਆਪਾਂ ਦੇਖਿਆ ਉਦੋਂ ਆਮ ਆਦਮੀ ਪਾਰਟੀ ਦਾ ਕੀ ਹਸ਼ਰ ਹੋਇਆ, ਦਿੱਲੀ ਦੀਆਂ 7 ਫੇਰ ਹਾਰ ਗਏ ਉਹ, ਹਰਿਆਣਾ ਦੇ ਵਿੱਚ ਵੀ ਉਹਨਾਂ ਦੇ ਕੋਲ 1 ਸੀਟ ਸੀਗੀ, ਉਹਦੇ ਵਿੱਚ ਵੀ ਉਹਨਾਂ ਨੂੰ ਜਿੱਤ ਹਾਸਲ ਨਹੀਂ ਹੋਈ, ਪੰਜਾਬ ਦੀਆਂ 13 ਦੇ ਵਿੱਚੋਂ 3 ਆਈਆਂ, ਤੇ ਦੂਜੇ ਸੂਬਿਆਂ ਦੇ ਵਿੱਚ ਜਿਹੜੀ ਉਹ ਇਹ ਹੈ ਕਿ ਉਹ ਪ੍ਰਚਾਰ ਦੇ ਦੌਰਾਨ ਕੀ ਕੋਈ ਕ੍ਰਿਸ਼ਮਾ ਕਰ ਸਕਦੇ ਨੇ, ਕੋਈ ਚਮਤਕਾਰ ਕਰ ਸਕਦੇ ਨੇ। ਹਿਮਾਚਲ ਪ੍ਰਦੇਸ਼ ਦੇ ਵਿੱਚ ਉਤਰੇ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ, ਉਹਨਾਂ ਦੀ ਬੁਰੀ ਹਾਰ ਹੋਈ, ਕਾਂਗਰਸ ਨੂੰ ਲਾਹਾ ਮਿਲ ਗਿਆ। ਗੁਜਰਾਤ ਦੇ ਵਿੱਚ ਉਹਨਾਂ ਨੇ ਕਾਂਗਰਸ ਦਾ ਨੁਕਸਾਨ ਕੀਤਾ, ਮੱਧ ਪ੍ਰਦੇਸ਼ ਜਾਂ ਹੋਰ ਸੂਬਿਆਂ ਦੇ ਵਿੱਚ ਉਹਨਾਂ ਨੂੰ ਨੋਟਾਂ ਤੋਂ ਵੀ ਘੱਟ ਵੋਟਾਂ ਪਈਆਂ। ਮੇਰੇ ਖਿਆਲ ਦੇ ਨਾਲ ਇਹ ਤਰਾਜ਼ੂ ਠੀਕ ਹੈ, ਸੋਚਣਾ ਪੈਂਦਾ, ਕੈਲਕੂਲੇਟਰ ਕਰ ਰਹੀਆਂ ਨੇ ਪਾਰਟੀਆਂ, ਪਰ ਇਹ ਚੀਜ਼ਾਂ ਘੱਟ ਪ੍ਰਭਾਵਿਤ ਕਰਦੀਆਂ ਨੇ ਹੁਣ ਲੋਕਾਂ ਨੂੰ। ਲੋਕ ਬਹੁਤ ਸਟੇਟ, ਹਾਂਜੀ ਲੋਕ ਬਹੁਤ ਸਟੇਟ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਰਵਨੀਤ ਬਿੱਟੂ ਦੀ। ਹਾਰਨ ਦੇ ਬਾਵਜੂਦ ਵੀ ਮੰਤਰੀ ਤੱਕ ਚਲੇ ਜਾਣਾ ਤੇ ਉਸ ਤੋਂ ਬਾਅਦ ਉਸੇ ਹੀ ਸਦਨ ਦੇ ਵਿੱਚ ਬੈਠਣਾ ਜਾਂ ਪ੍ਰਧਾਨ ਮੰਤਰੀ ਦੇ ਨਾਲ ਬੈਠਣਾ, ਮੰਤਰੀ ਦੇ ਬਣ ਕੇ, ਜਿੱਥੇ ਜਿੱਤ ਕੇ ਆਏ ਬੈਠੇ ਨੇ, ਸਗੋਂ ਤੁਸੀਂ ਤਾਂ ਸਰਕਾਰ ਵਾਲੇ ਪਾਸੇ ਬੈਠੇ ਹੋ, ਆਪਣੇ ਆਪ ਨੂੰ ਮਜ਼ਬੂਤ ਮੰਨਦੇ ਹੋ। ਚਰਚਾਵਾਂ ਸੀਗੀਆਂ ਕਿ ਹਰਿਆਣਾ ਤੋਂ ਰਾਜ ਸਭਾ ਦੇ ਲਈ ਭੇਜੇ ਜਾਣਗੇ, ਪਰ ਹੁਣ ਰਾਜਸਥਾਨ ਜਾਂ ਮੱਧ ਪ੍ਰਦੇਸ਼ ਤੋਂ ਵੀ ਹੋ ਸਕਦੀ ਬਿੱਟੂ ਦੀ ਰਾਜ ਸਭਾ ਦੇ ਵਿੱਚ ਐਂਟਰੀ। ਬਿਲਕੁਲ ਜੀ, ਇਹ ਸਥਿਤੀਆਂ ਰਾਜਨੀਤੀ 'ਚ ਕਦੋਂ ਬਦਲ ਜਾਂਦੀਆਂ ਸਮਝ ਤੋਂ ਪਰੇ ਨਹੀਂ ਪਤਾ ਲੱਗਦਾ। ਬਿਲਕੁਲ ਸਹੀ, ਬਿਲਕੁਲ ਤੈਅ ਸੀਗਾ ਕਿ ਰਵਨੀਤ ਬਿੱਟੂ ਹਰਿਆਣੇ ਤੋਂ ਚਿਹਰਾ ਹੋਣਗੇ। ਭਾਜਪਾ ਤਾਂ ਇੱਥੋਂ ਤੱਕ ਸੁਪਨੇ ਲੈਂਦੀ ਸੀ ਕਿ ਹਰਿਆਣੇ 'ਚ ਸਾਡੀ ਜਿਹੜੀ ਐਂਟੀ ਵੋਟ ਆ ਉਹਦੇ ਸਾਰੇ ਮਸਲਿਆਂ ਦਾ ਹੱਲ ਰਵਨੀਤ ਬਿੱਟੂ ਹੋਣਗੇ, ਕਿਉਂਕਿ ਸੰਦੀਪ ਸਿੰਘ ਨੂੰ ਸਿੱਖ ਚਿਹਰੇ ਵਜੋਂ ਭਾਜਪਾ ਸਾਹਮਣੇ ਲਿਆਈ ਸੀ, ਪਰ ਉਹ ਜਿਸ ਕਦਰ ਰੁੱਝੇ ਨੇ ਹੁਣ ਉਹ ਚਿਹਰੇ ਦਾ ਜ਼ਿਕਰ ਵੀ ਨਹੀਂ ਕਰਨਾ ਚਾਹੁੰਦੀ ਭਾਜਪਾ। ਤੇ ਭਾਜਪਾ ਨੂੰ ਹੁਣ ਸਾਰਾ ਕੁਝ ਰਵਨੀਤ ਬਿੱਟੂ ਦਿਖਣ ਲੱਗਿਆ ਸੀ। ਉਹਨੂੰ ਲੱਗਦਾ ਸੀ ਕਿ ਰਵਨੀਤ ਬਿੱਟੂ ਦੇ ਨਾਂ ਤੇ ਹਿੰਦੂ ਵੋਟ ਵੀ, ਹਰਿਆਣੇ ਦੀ ਪੰਜਾਬੀ ਵੋਟ ਵੀ, ਤੇ ਸਿੱਖ ਚਿਹਰਾ, ਜੱਟ ਸਿੱਖ ਚਿਹਰਾ ਹੋਣ ਕਰਕੇ ਕਿਸਾਨੀ ਵੋਟ ਵੀ, ਸਿੱਖ ਵੋਟ ਵੀ, ਪਤਾ ਨਹੀਂ ਇੱਕ ਹਿੱਸੇ ਨੂੰ ਪੈ ਜਾਣੀ ਸਾਰੀ। ਮਤਲਬ ਭਾਜਪਾ ਐ ਸਮਝਦੀ ਕਿ ਜਿਵੇਂ ਤਰੁੱਪ ਦਾ ਪੱਤਾ ਲੱਭ ਗਿਆ ਸੰਤ ਰਵਨੀਤ ਬਿੱਟੂ ਜੀ ਜੀ, ਤੇ ਉਹਨਾਂ ਨੇ ਤਿਆਰੀ ਕਰ ਲਈ ਕਿ ਹਰਿਆਣੇ ਤੋਂ ਭੇਜਣਾ। ਬੇਸ਼ੱਕ ਅੱਜ ਦੀ ਤਰੀਕ ਦੇ ਵਿੱਚ ਹਰਿਆਣੇ 'ਚ ਭਾਜਪਾ ਕੋਲ 43 ਤੇ ਵਿਰੋਧੀ ਧਿਰ ਕੋਲ 44 ਸੀਟਾਂ ਨੇ ਵਿਧਾਨ ਸਭਾ ਦੀਆਂ, ਤੇ ਜੀ ਉਸ ਵਾਲੇ ਰਾਜ ਸਭਾ ਜਾਂਦੇ ਨੇ ਤਾਂ ਜੇ ਉਹ 44 ਦੇ 44 ਇਕੱਠੇ ਹੋ ਜਾਣ ਤਾਂ ਇੱਧਰ ਵਾਲੇ ਉਮੀਦਵਾਰ ਨੂੰ ਖਤਰਾ ਪੈਦਾ ਹੋ ਸਕਦਾ। ਪਰ ਇਹ ਸਭ ਦੇ ਬਾਵਜੂਦ ਵੀ ਭਾਜਪਾ ਉੱਥੇ ਬੇਫਿਕਰ ਹੈ, ਕਿਉਂਕਿ ਉਹਨੂੰ ਪਤਾ ਕਿ ਉਧਰ ਜਜਪਾ ਤੇ ਨਹਿਲੋ ਤੱਕ ਇਕੱਠੇ ਹੀ ਨਾ ਹੋਣ, ਤੇ ਉਹ ਸਾਰੇ ਕਾਂਗਰਸ ਨਾਲ ਜਾ ਨਹੀਂ ਸਕਦੇ, ਇਸ ਲਈ ਉਧਰ 44 ਹੁੰਦਿਆਂ ਵੀ ਕੋਈ ਮਸਲਾ ਨਹੀਂ। ਪਰ ਹਰਿਆਣੇ 'ਚ ਦਾਅਵੇਦਾਰ ਸਥਾਨਕ ਵੀ ਬਹੁਤ ਨੇ, ਤੇ ਇਹ ਸਭ ਦੇ ਬਾਵਜੂਦ ਤੈਅ ਮੰਨਿਆ ਜਾ ਰਿਹਾ ਸੀਗਾ ਕਿ ਰਵਨੀਤ ਬਿੱਟੂ ਨੂੰ ਅਮਿਤ ਸ਼ਾਹ ਹੋਰਾਂ ਨੇ ਹਰਿਆਣੇ ਤੋਂ ਐਂਟਰੀ ਕਰਾਉਣਾ ਤੈਅ ਕਰ ਲਿਆ ਕਿ ਵੀ ਇੱਕੋ ਬੈਲਟ ਹੈ, ਇਸ ਲਈ ਆਪਾਂ ਪੰਜਾਬ ਵਾਲਾ ਬੰਦਾ ਹਰਿਆਣੇ ਤੋਂ ਚਲਾ ਜਾਊਗਾ, ਚੱਲ ਆਪਣਾ ਕੰਮ ਸਰ ਜਾਊਗਾ, ਠੀਕ ਹੈ। ਪਰ ਕਹਿੰਦੇ ਰਵਨੀਤ ਬਿੱਟੂ ਨੇ ਖੁਦ ਹੀ ਅਮਿਤ ਸ਼ਾਹ ਹੋਰਾਂ ਨੂੰ ਕਿਹਾ ਕਿ ਜੀ ਤੁਸੀਂ ਮੈਨੂੰ ਜਿੱਥੋਂ ਭੇਜੋਗੇ ਮੈਂ ਜਾਣ ਲਈ ਤਿਆਰ ਹਾਂ, ਬਸ ਮੇਰਾ ਇੱਕ ਸਵਾਲ ਹੈ, ਜੇ ਮੈਂ ਤੁਸੀਂ ਕਹੋ ਮੈਂ ਦੱਸ ਦਵਾਂ, ਉਹ ਕਹਿੰਦੇ ਦੱਸੋ। ਕਹਿੰਦੇ ਰਵਨੀਤ ਬਿੱਟੂ ਨੇ ਕਿਹਾ ਜੀ ਕਿ ਕੱਲ ਨੂੰ ਜਦੋਂ ਪਾਣੀਆਂ ਦਾ ਮਸਲਾ ਆਊਗਾ ਤਾਂ ਮੈਂ ਬੰਦਾ ਪੰਜਾਬ ਤੋਂ ਆ, ਮੈਂ ਤੇ ਜੀ ਰਾਜਨੀਤਿਕ ਤੌਰ ਤੇ ਰਾਜ ਸਭਾ ਮੈਂ ਹਰਿਆਣੇ ਤੋਂ ਗਿਆ, ਤੇ ਫਿਰ ਮੈਨੂੰ ਦੱਸੋ ਜੀ ਮੈਂ ਕੀ ਸਟੈਂਡ ਲਊਂਗਾ, ਮੇਰੇ ਲਈ ਦੁਵਿਧਾ ਹੋ ਜਾਊਗੀ। ਕਹਿੰਦੇ ਰਵਨੀਤ ਬਿੱਟੂ ਕਹਿੰਦੇ ਮੈਂ ਚਾਹ ਕੇ ਵੀ ਮਤਲਬ ਪੰਜਾਬ ਦੇ ਉਲਟ ਨਹੀਂ ਬੋਲ ਸਕਦਾ, ਚਾਹ ਕੇ ਵੀ ਮਤਲਬ ਜੇ ਹਰਿਆਣੇ 'ਚ ਬਣਿਆ ਤਾਂ ਮੈਨੂੰ ਤਾਂ ਹਰਿਆਣੇ ਦਾ ਪੱਖ ਪੂਰਨਾ ਚਾਹੀਦਾ, ਰਵਨੀਤ ਬਿੱਟੂ ਨੂੰ ਲੱਗਦਾ ਹੋਊਗਾ। ਪਰ ਜੇ ਮੈਂ ਪੰਜਾਬ ਦੇ ਉਲਟ ਗਿਆ ਤਾਂ ਮੁੜ ਕੇ ਪੰਜਾਬ 'ਚ ਵੜਨ ਜੋਗਾ ਨਹੀਂ, ਵੈਸੇ ਵੀ
ਸਵਾਲ ਤਾਂ ਹੁਣ ਵੀ ਖੜੇ ਨੇ ਬਹੁਤ, ਹਾਂਜੀ, ਮੋਰਲ ਗਰਾਊਂਡ ਤੇ ਵੀ ਹੈ ਨਾ। ਤੁਸੀਂ ਜਾ ਨਹੀਂ ਸਕਦੇ। ਤੇ ਫਿਰ ਉਹ ਤੋਂ ਬਾਅਦ ਕਹਿੰਦੇ ਕਿ ਜੇ ਮੈਂ ਰਾਜ ਸਭਾ ਹਰਿਆਣੇ ਦੇ ਲਈ ਤਾਂ ਮੈਨੂੰ ਹਰਿਆਣੇ ਦਾ ਪੱਖ ਪੂਰਨਾ ਚਾਹੀਦਾ, ਉਹ ਮੇਰੇ ਤੋਂ ਪੂਰ ਨਹੀਂ ਹੋਣਾ। ਫਿਰ ਕਹਿੰਦੇ ਮੈਨੂੰ ਇਸ ਮਸਲੇ ਤੇ ਮੁਸ਼ਕਲ ਆਊਗੀ ਤੇ ਮੈਨੂੰ ਇਸ ਦੁਵਿਧਾ ਚੋਂ ਕੱਢੋ। ਤੇ ਇਸ ਦੁਵਿਧਾ ਚੋਂ ਕੱਢਣ ਦੇ ਲਈ ਕਹਿੰਦੇ ਫਿਰ ਅਮਿਤ ਸ਼ਾਹ ਨੇ ਕਿਹਾ ਕਿ ਆਪਾਂ ਇਹਨੂੰ ਮੱਧ ਪ੍ਰਦੇਸ਼ ਜਾਂ ਰਾਜਸਥਾਨ ਤੋਂ ਲੈ ਜਾਂਦੇ, ਤਾਂ ਉੱਥੇ ਖਤਰਾ ਕੋਈ ਨਹੀਂ। ਠੀਕ ਹੈ। ਇੱਧਰ ਇਕੱਠੇ ਹੋ ਜਾਣ, ਕੁਛ ਹੋ ਜਾਣ, ਫਿਰ ਕਿਰਕਰੀ ਹੋ ਜਾਂਦੀ ਹੈ ਕਿ ਮੰਤਰੀ ਹੁੰਦੇ ਦੂਜੀ ਵਾਰ ਝਟਕਾ ਲੱਗਿਆ ਕੋਈ, ਪਤਾ ਨਹੀਂ ਨਾ ਕੱਲ ਨੂੰ ਬਨੇਸ਼ ਫੋਕਟ ਵਰਗੇ ਤੇ ਕਿਸੇ ਤੇ ਕੋਈ ਫਾਈਨਲ ਹੋ ਜਾਵੇ ਕੁਛ। ਸੋ ਇਹ ਸਾਰੀ ਸਥਿਤੀ ਦੇ ਵਿੱਚ ਕਹਿੰਦੇ ਜੀ ਰਾਜਸਥਾਨ ਜਾਂ ਮੱਧ ਪ੍ਰਦੇਸ਼ ਲਾਇਆ ਜਾ ਰਿਹਾ। 21 ਤਰੀਕ ਹੈ ਕਾਗਜ਼ ਭਰਨ ਦੀ, ਹੈ ਨਾ, ਤਰੀਕ ਜਿਹੜੀ ਰਾਜ ਸਭਾ ਦੇ ਲਈ। ਤੇ ਹਰਿਆਣੇ ਚੋਂ ਹੁਣ ਕਿਰਨ ਚੌਧਰੀ ਦਾ ਨਾਮ ਉੱਪਰ ਗਿਆ। ਠੀਕ ਹੈ। ਤਾਜੀ ਕਾਂਗਰਸ ਚੋਂ ਆਈ ਆ ਉਹ ਵੀ, ਹੈ ਨਾ। ਤੇ ਇਸ ਲਈ ਉਹਨੂੰ ਕਹਿੰਦੇ ਜੀ ਕਿਰਨ ਚੌਧਰੀ ਨੂੰ ਹਰਿਆਣੇ ਤੋਂ ਰਾਜ ਸਭਾ ਭੇਜਿਆ ਜਾ ਸਕਦਾ ਭਾਜਪਾ ਵੱਲੋਂ। ਤੇ ਰਵਨੀਤ ਬਿੱਟੂ ਹੁਣ ਭੋਪਾਲ 'ਚ ਜਾਂ ਫਿਰ ਜੈਪੁਰ 'ਚ ਪ੍ਰਗਟ ਹੋਣਗੇ। ਠੀਕ ਹੈ। ਜੇ ਉਹਨਾਂ ਨੂੰ ਮੱਧ ਪ੍ਰਦੇਸ਼ ਤੋਂ ਭੇਜਣਾ ਹੋਇਆ, ਸਿੰਧੀਆ ਹੋਰੀ, ਜੋਤੀਰਾਜ ਸਿੰਧੀਆ ਹੋਰੀ ਰਾਜ ਸਭਾ ਛੱਡ ਕੇ ਲੋਕ ਸਭਾ ਮੈਂਬਰ ਬਣ ਕੇ ਸੰਸਦ ਪਹੁੰਚੇ ਨੇ, ਤੇ ਉਹ ਸੀਟ ਖਾਲੀ ਆ, ਉਹਨਾਂ ਦੀ ਥਾਂ ਦੇ ਉੱਤੇ ਇਹਨਾਂ ਨੂੰ ਉੱਥੇ ਭੇਜਿਆ ਜਾ ਸਕਦਾ। ਉੱਥੇ ਕੋਈ ਚਿੰਤਾ ਵੀ ਨਹੀਂ ਇਹਨਾਂ ਨੂੰ, ਬਹੁਮਤ ਬੀਜੇਪੀ ਕੋਲ ਆ। ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਵੀ ਬਹੁਮਤ ਇਹਨਾਂ ਕੋਲੇ ਆ। ਤੇ ਹੁਣ ਰਾਜਸਥਾਨ ਤੋਂ ਜਾਂ ਕਿੱਥੋਂ ਭਰਿਆ ਜਾਂਦਾ ਪਤਾ ਨਹੀਂ, ਪਰ ਕਹਿੰਦੇ ਰਵਨੀਤ ਬਿੱਟੂ ਨੂੰ ਕਹਿ ਦਿੱਤਾ ਗਿਆ ਕਿ ਆਪਣੇ ਕਾਗਜ਼ ਪੱਤਰ ਦਰੁਸਤ ਕਰਕੇ ਫਾਈਨਲ ਕਰਕੇ ਰੱਖੋ। ਠੀਕ ਹੈ। ਆਪਣੇ ਵਕੀਲਾਂ ਤੋਂ ਚੈੱਕ ਕਰਾ ਕੇ ਸਾਰਾ ਕੁਝ ਕਾਗਜ਼ ਪੱਤਰ ਕੰਪਲੀਟ ਕਰਕੇ ਰੱਖੋ ਸੈੱਟ। ਤੁਹਾਨੂੰ ਜਿੱਦਾਂ ਹੀ ਹੁਕਮ ਆਵੇ ਤੁਸੀਂ ਚਾਲੇ ਪਾ ਦੇਣੇ ਆ। ਹੁਣ ਉਹ ਦੇਖਣ ਵਾਲੀ ਗੱਲ ਹੋਈ ਕਿ ਭੋਪਾਲ ਨੂੰ ਤੁਰਦੇ ਆ ਜਾਂ ਜੈਪੁਰ ਨੂੰ ਤੁਰਦੇ ਆ। ਪਰ ਇਹ ਤੈਅ ਹੈ ਕਿ ਰਵਨੀਤ ਬਿੱਟੂ ਹੁਣ ਮੱਧ ਪ੍ਰਦੇਸ਼ ਜਾਂ ਰਾਜਸਥਾਨ ਤੋਂ ਰਾਜ ਸਭਾ ਦੇ ਰਾਹੀਂ ਐਂਟਰੀ ਕਰਕੇ ਆਪਣੀ ਸੀਟ ਬਚਾਉਣਗੇ ਮੰਤਰੀ ਵਾਲੀ। ਹਰਿਆਣੇ ਵਾਲਾ ਹੁਣ ਐਪੀਸੋਡ ਬੰਦ ਹੋ ਸਕਦਾ ਅਜੇ ਵੀ, ਪਰ ਕੁਝ ਕਹਿਣਾ ਬਹੁਤ ਮੁਸ਼ਕਲ। ਤਾਂ ਮੈਂ ਕਿਹਾ ਰਾਜਨੀਤੀ ਦੇ ਵਿੱਚ ਪਤਾ ਨਹੀਂ ਕਦੋਂ ਕੀ ਹੋ ਜਾਵੇ। ਤੇ ਉਧਰ ਕਿਰਨ ਚੌਧਰੀ ਹੁਣ ਆਪਣੀ ਟਿਕਟ ਪੱਕੀ ਮੰਨ ਕੇ ਚੱਲ ਰਹੀ ਹੈ ਹਰਿਆਣੇ 'ਚ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ, ਕਹਿੰਦੇ ਸਰਕਾਰਾਂ ਹੁਣ ਨਵੀਆਂ ਕਾਰਾਂ ਖਰੀਦਣ ਦੇ ਲਈ ਮਜਬੂਰ ਕਰਨਗੀਆਂ ਲੋਕਾਂ ਨੂੰ। ਦੇਖੋ ਇਹ ਤਾਂ 2021 ਦੇ ਵਿੱਚ ਜਦੋਂ ਕੇਂਦਰ ਸਕ੍ਰੈਪ ਪਾਲਿਸੀ ਦੀ ਗੱਲ ਕਰ ਰਹੀ ਸੀ, ਉਸ ਸਮੇਂ ਇਹ ਮੁੱਦਾ ਦੇਸ਼ ਭਰ ਚ ਉੱਭਰਿਆ ਸੀਗਾ ਜੀ। ਮਤਲਬ ਕੇਂਦਰ ਇੱਕ ਸਕ੍ਰੈਪ ਪਾਲਿਸੀ ਲਿਆਈ ਕਿ ਵੀ ਤੁਸੀਂ ਆਪਣੀ ਪੁਰਾਣੀ 10 ਸਾਲ ਪੁਰਾਣੀ ਗੱਡੀ ਜਾਂ 15 ਸਾਲ ਪੁਰਾਣੀ ਗੱਡੀ ਉੱਥੇ ਲੈ ਜਾਓ, ਜਦੋਂ ਸਕ੍ਰੈਪ ਕਰਾਓਗੇ ਤਾਂ ਵੀ ਤੁਹਾਨੂੰ ਉਹਦੀ ਅਦਾਇਗੀ ਹੋਊਗੀ ਕੁਛ, ਤੇ ਉਹ ਤੋਂ ਬਾਅਦ ਉਹ ਸਰਟੀਫਿਕੇਟ ਲੈ ਕੇ ਤੁਸੀਂ ਜਦੋਂ ਨਵੀਂ ਗੱਡੀ ਲੈਣ ਜਾਓਗੇ ਤਾਂ ਉੱਥੇ ਵੀ ਤੁਹਾਨੂੰ ਵੱਡਾ ਡਿਸਕਾਊਂਟ ਮਿਲੂਗਾ। ਇਹ ਪਾਲਿਸੀ ਕਹਿੰਦੇ ਜੀ ਵਾਤਾਵਰਨ ਨੂੰ ਬਚਾਉਣ ਲਈ, ਕੁਦਰਤ ਨੂੰ ਬਚਾਉਣ ਲਈ। ਪਰ ਦੇਸ਼ ਭਰ ਚ ਚਰਚਾ ਚੱਲੀ ਕਿ ਵੀ ਇਹ ਵਾਤਾਵਰਨ ਜਾਂ ਕੁਦਰਤ ਨੂੰ ਬਚਾਉਣ ਲਈ ਤਾਂ ਘੱਟ ਲੱਗਦੀ ਆ, ਕਾਰਪੋਰੇਟ ਘਰਾਣਿਆਂ ਨੂੰ, ਕਾਰ ਕੰਪਨੀਆਂ, ਕਾਰ ਏਜੰਸੀਆਂ ਨੂੰ ਵੱਧ ਫਾਇਦਾ ਪਹੁੰਚਾਉਣ ਵਾਲੀ ਲੱਗਦੀ ਆ। ਮਤਲਬ ਜੇ ਗੱਡੀ 15 ਸਾਲ ਨਿੱਜੀ ਕਿਸੇ ਕੋਲ ਚੱਲ ਰਹੀ ਆ ਤੇ ਉਹ ਸਹੀ ਆ, ਸਰਟੀਫਿਕੇਟ ਪੂਰੇ ਕਰਦੀ ਆ, ਦਸਤਾਵੇਜ਼ ਪੂਰੇ ਕਰਦੀ ਆ, ਤੁਹਾਡੇ ਪੈਮਾਨਿਆਂ ਤੇ ਖਰੀ ਉਤਰਦੀ ਆ, ਤਾਂ ਫਿਰ ਉਸਨੂੰ ਅੱਗੇ 5 ਸਾਲ ਲਈ 3 ਸਾਲ ਲਈ ਟਰਮ ਦੇਣ ਚ ਕੀ ਹਰਜ ਆ। ਬਿਲਕੁਲ ਸਹੀ ਹੈ। ਸੋ ਇਸ ਸਕ੍ਰੈਪ ਪਾਲਿਸੀ ਖਿਲਾਫ ਜਦੋਂ ਦੇਸ਼ ਭਰ ਚ ਮਾਹੌਲ ਬਣ ਰਿਹਾ ਸੀ ਤਾਂ ਪੰਜਾਬ ਚ ਵੀ ਮਾਹੌਲ ਬਣਿਆ, ਕਿਉਂਕਿ ਪੰਜਾਬ ਚ ਇਹ ਵੀ ਸੀਗਾ ਕਿ ਕੱਲ ਨੂੰ ਟਰੈਕਟਰਾਂ ਤੇ ਵੀ ਆ ਜਾਵੇ ਗੱਲ। ਜੀ ਜੀ, ਇਹ ਵੱਡਾ ਪਹਿਲੂ ਆ, ਹੈ ਨਾ। ਤੇ ਇਸ ਲਈ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਬਤੌਰ ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਚ 2022 ਚ ਵੋਟਾਂ ਮੰਗ ਰਹੇ ਸੀ, ਤਦ ਪਿੰਡਾਂ, ਸ਼ਹਿਰਾਂ, ਕਸਬਿਆਂ ਚ ਰੋਕ ਕੇ ਭਗਵੰਤ ਮਾਨ ਨੂੰ ਕਿਹਾ ਹੋਇਆ ਕਿ ਆਹ ਪਾਲਿਸੀ ਲਾਗੂ ਨਹੀਂ ਕਰਨੀ। ਤੇ ਕਹਿੰਦੇ ਭਗਵੰਤ ਮਾਨ ਉਹਨਾਂ ਸਹਿਮਤ ਸੀਗੇ ਕਿ ਚਿੰਤਾ ਨਾ ਕਰੋ, ਤੁਹਾਡੀ ਪੁਰਾਣੀਆਂ ਗੱਡੀਆਂ ਨੂੰ ਮੈਂ ਕੁਛ ਨਹੀਂ ਹੋਣ ਦਿੰਦਾ। ਹੁਣ ਲੰਘੇ ਦਿਨ ਜਦੋਂ ਕੈਬਨਿਟ ਦੀ ਬੈਠਕ ਹੋਈ, ਉਹਦੇ ਵਿੱਚ ਮਸਲਾ ਆਇਆ ਇਹ ਕਿ ਜੀ ਕੇਂਦਰ ਕਹਿ ਰਿਹਾ ਸਕ੍ਰੈਪ ਪਾਲਿਸੀ ਨੂੰ ਲਾਗੂ ਕਰੋ, ਤੇ ਮੁੱਖ ਮੰਤਰੀ ਕਹਿੰਦੇ ਜੇ ਆਪਾਂ ਲਾਗੂ ਕਰਦੇ ਹਾਂ ਤਾਂ ਆਪਣੇ ਲਈ ਮੁਸ਼ਕਿਲ ਆ, ਆਪਣੇ ਵੋਟਰ ਨਾਰਾਜ਼ ਹੋਣਗੇ, ਜੇ ਲਾਗੂ ਨਹੀਂ ਕਰਦੇ ਤਾਂ ਕੇਂਦਰ ਨਾਲ ਵੀ ਆਪਣਾ ਵਾਸਤਾ ਵਿਗੜਦਾ। ਸੋ ਇਸ ਲਈ ਕਹਿੰਦੇ ਇਹਦੇ ਵਿੱਚੋਂ ਫਾਰਮੂਲਾ ਕੱਢੋ, ਤੇ ਫਾਰਮੂਲਾ ਫਿਰ ਕਹਿੰਦੇ ਅਫਸਰ ਅਧਿਕਾਰੀ ਨੇ ਕੱਢਿਆ ਕਿ ਜੀ ਆਪਾਂ ਐਂ ਕਰੋ, ਆਪਾਂ ਪੁਰਾਣੀਆਂ ਗੱਡੀਆਂ ਤੇ ਨਾ ਗ੍ਰੀਨ ਟੈਕਸ ਲਾ ਦੋ। ਠੀਕ ਹੈ, ਕਿ ਇੰਨਾ ਲਾ ਦੋ ਕਿ ਅਗਲਾ ਔਖਾ ਹੋ ਕੇ ਜਾਂ ਤਾਂ ਨਵੀਂ ਲਵੇ, ਤੇ ਨਵੀਂ ਲਊਗਾ ਤਾਂ ਪੁਰਾਣੀ ਸਕ੍ਰੈਪ ਕਰਾਊਗਾ, ਤੇ ਜੇ ਨਹੀਂ ਕਰਾਊਗਾ ਗ੍ਰੀਨ ਟੈਕਸ ਦਊਗਾ ਤੇ ਆਪਾਂ ਨੂੰ ਫਿਰ ਚੌਖਾ ਫਾਇਦਾ ਵੀ ਹੋ ਜਾਊਗਾ, ਆਪਣੇ ਖਜ਼ਾਨੇ ਚ ਆਮਦਨ ਆ ਜੂਗੀ। ਤੇ ਕਹਿੰਦੇ ਭਗਵੰਤ ਮਾਨ ਹੋਰਾਂ ਨੂੰ ਇਹ ਗੱਲ ਠੀਕ ਲੱਗੀ, ਲੈ ਵੀ ਇੱਕ ਪੰਥ ਦੋ ਕਾਜ, ਨਾ ਲੋਕ ਨਾਰਾਜ਼ ਨਾ ਕੇਂਦਰ ਨਾਰਾਜ਼, ਆਪਾਂ ਫਾਰਮੂਲਾ ਕੱਢ ਲਿਆ। ਹੁਣ ਕਹਿੰਦੇ ਜੀ ਕਿ ਤੈਅ ਕਰ ਲਿਆ ਕਿ ਪੁਰਾਣੀਆਂ ਗੱਡੀਆਂ ਦੇ ਉੱਤੇ 500 ਰੁਪਏ ਤੋਂ ਲੈ ਕੇ 6000 ਰੁਪਏ ਤੱਕ ਸਾਲਾਨਾ ਗ੍ਰੀਨ ਟੈਕਸ ਲੱਗੂਗਾ। ਠੀਕ ਹੈ, ਜਿਹੜੀਆਂ 15 ਸਾਲ ਤੋਂ ਪੁਰਾਣੀਆਂ, 15 ਸਾਲ ਤੋਂ ਪੁਰਾਣੀਆਂ, ਮਤਲਬ ਜੇ 15 ਸਾਲ ਤੋਂ ਪੁਰਾਣਾ 2 ਪਹੀਆ ਵਾਹਨ ਹੈ ਤਾਂ ਸਾਲਾਨਾ 500 ਰੁਪਇਆ ਗ੍ਰੀਨ ਟੈਕਸ ਹੈ ਜੀ। ਠੀਕ ਹੈ। ਜੇ 1500 ਸੀਸੀ ਤੱਕ ਦੀ ਤੁਹਾਡੀ ਪੈਟਰੋਲ ਗੱਡੀ ਹੈ ਤਾਂ ਉਹਦੇ ਪਰ 3000 ਰੁਪਇਆ ਸਾਲਾਨਾ ਗ੍ਰੀਨ ਟੈਕਸ ਹੈ। ਜੇ 1500 ਤੋਂ ਵੱਧ ਪੈਟਰੋਲ ਗੱਡੀ ਹੈ ਫਿਰ ਉਹਦੇ ਪਰ 4000 ਰੁਪਇਆ ਸਾਲਾਨਾ ਗ੍ਰੀਨ ਟੈਕਸ ਹੈ। ਠੀਕ ਹੈ। ਜੇ 15 ਸਾਲ ਪੁਰਾਣੀ ਗੱਡੀ ਤੁਹਾਡੀ 1500 ਸੀਸੀ ਤੱਕ ਦੀ ਡੀਜ਼ਲ ਹੈ ਤਾਂ ਉਹਦੇ ਪਰ 4000 ਰੁਪਇਆ ਸਾਲਾਨਾ ਗ੍ਰੀਨ ਟੈਕਸ ਹੈ। ਜੇ ਇਹੀ ਗੱਡੀ 1500 ਸੀਸੀ ਤੋਂ ਉੱਪਰ ਚਲੀ ਗਈ ਡੀਜ਼ਲ ਵਾਲੀ
ਫਿਰ ਉਹਦੇ ਉੱਪਰ 6000 ਰੁਪਇਆ ਸਾਲਾਨਾ ਗ੍ਰੀਨ ਟੈਕਸ ਹੈ। ਪਰ ਜਿਹੜੀਆਂ ਗੱਡੀਆਂ, ਕਾਰਾਂ ਜਾਂ ਟੈਂਪੂ, 3 ਵੀਲਰ ਕੰਮ ਕਰ ਲਈ ਵਰਤੇ ਜਾਂਦੇ ਨੇ, ਵਣਜ ਵਪਾਰ ਲਈ ਵਰਤੇ ਜਾਂਦੇ ਨੇ, ਉਹਨਾਂ ਤੇ 8 ਸਾਲ ਤੋਂ ਬਾਅਦ ਗ੍ਰੀਨ ਟੈਕਸ ਲੱਗਣਾ ਸ਼ੁਰੂ ਹੋ ਜਾਣਾ। ਠੀਕ ਹੈ ਜੀ। ਹੈ ਜੀ। ਉਹ ਹੁਣ 2 ਪਹੀਆ ਵਾਹਨਾਂ ਦਾ 250 ਰੁਪਇਆ ਲੱਗਿਆ ਕਰਨਾ ਹਰ ਸਾਲ, ਹੈ ਨਾ। 3 ਪਹੀਆ ਵਾਹਨਾਂ ਦਾ 300 ਰੁਪਇਆ ਲੱਗਿਆ ਕਰਨਾ ਹਰ ਸਾਲ। ਮੈਕਸੀ ਕੈਬ ਕੂਬ ਨੇ 500 ਰੁਪਇਆ ਲੱਗ ਜਾ ਕਰਨਾ। ਹਲਕੇ ਮੋਟਰ ਜਿਹੜੀਆਂ ਗੱਡੀਆਂ ਹੁੰਦੀਆਂ ਨੇ, ਹੈ ਨਾ, LMB, ਉਹਦੇ ਪਰ 1500 ਰੁਪਇਆ ਲੱਗਿਆ ਕਰਨਾ। ਜਿਹੜੀਆਂ ਮਿਡਲ ਵਾਲੀਆਂ ਕੰਮ ਕਰ ਲਈ ਵਰਤੀਆਂ ਜਾਂਦੀਆਂ ਕਾਰੋਬਾਰ ਲਈ, ਉਹਨਾਂ ਤੇ 2000 ਲੱਗ ਜਾ ਕਰਨਾ, ਤੇ ਵੱਡੀਆਂ ਦੇ ਉੱਤੇ 3000 ਲੱਗ ਜਾ ਕਰਨਾ। ਸੋ ਇਸ ਤਰ੍ਹਾਂ ਸਰਕਾਰ ਨੇ 2 ਫਾਰਮੂਲੇ ਕੱਢ ਲਏ ਕਿ ਵੀ ਆਪਾਂ ਜਾਂ ਤਾਂ ਲੋਕਾਂ ਨੂੰ ਮਜਬੂਰ ਕਰੀਏ ਕਿ ਨਵੀਆਂ ਗੱਡੀਆਂ ਲੈਣ, ਤੇ ਨਵੀਆਂ ਲੈਣਗੇ ਤਾਂ ਕਾਰਪੋਰੇਟ ਘਰਾਣਾ, ਕੰਪਨੀਆਂ ਖੁਸ਼, ਹੈ ਨਾ। ਤੇ ਆਪਾਂ ਸਿੱਧੀ ਸਕ੍ਰੈਪ ਪਾਲਿਸੀ ਰੱਦ ਵੀ ਨਹੀਂ ਕੀਤੀ, ਆਪਾਂ ਆਪਣਾ ਗ੍ਰੀਨ ਟੈਕਸ ਦੇ ਬਹਾਨੇ। ਮਤਲਬ ਇਹ ਕਮਾਲ ਹੈ ਕਿ ਟੈਕਸ ਲਾਉਣ ਨਾਲ ਵਾਤਾਵਰਨ ਬਚ ਜਾਂਦਾ, ਉਹ ਨਹੀਂ ਬਚਦਾ। ਬਿਲਕੁਲ ਸਹੀ ਹੈ ਨਾ। ਇਹ ਬੜਾ ਮਤਲਬ ਗਊ ਸੈਸ ਲਾਉਣ ਨਾਲ ਗਊ ਬਚ ਗਈ, ਉਹ ਸੜਕਾਂ ਤੇ ਹੈ ਗਊ। ਜੀ ਸਹੀ ਹੈ ਨਾ। ਇਹ ਬੜਾ ਇੱਕ ਅਨੋਖੇ ਤਰੀਕੇ ਨੇ। ਉਹ ਪੈਸਾ ਕਦੇ ਵੀ ਜਿਸ ਕਾਜ ਦੇ ਲਈ ਲਾਇਆ ਜਾਂਦਾ, ਉਸ ਕਾਜ ਲਈ ਵਰਤੇ ਨਹੀਂ ਗਿਆ ਕਦੇ ਸਹੀ ਰੂਪ ਚ। ਸੋ ਇਹ ਪਰ ਸਰਕਾਰ ਨੇ ਫਾਰਮੂਲਾ ਕੱਢਿਆ ਜੀ। ਹੁਣ ਇਹ ਕਿੰਨਾ ਕਾਮਯਾਬ ਹੁੰਦਾ, ਕਿੰਨਾ ਨਹੀਂ, ਕਹਿੰਦੇ ਕਿਸੇ ਵੀ ਸਮੇਂ ਦਾ ਨੋਟੀਫਿਕੇਸ਼ਨ ਹੋ ਸਕਦਾ। ਜੀ ਬਿਲਕੁਲ। ਤੇ ਸ਼ਰਮਾ ਜੀ, ਗੱਲ ਕਰੀਏ ਮੋਦੀ ਸਾਹਿਬ ਦੀ। ਮੋਦੀ ਸਾਹਿਬ ਅੱਜ ਕੱਲ ਜਦੋਂ ਕੋਈ ਖਿਡਾਰੀ ਜਿੱਤ ਜਾਂਦਾ ਤੇ ਉਹਦੇ ਨਾਲ ਗੱਲਬਾਤ ਕਰਦੇ ਨੇ। ਹਾਲਾਂਕਿ ਕਰਨੀ ਤਾਂ ਹਾਰਨ ਵਾਲਿਆਂ ਨਾਲ ਵੀ ਚਾਹੀਦੀ। ਉਹਨਾਂ ਨੇ ਮੁਕਾਬਲਾ ਤਾਂ ਲੜਿਆ, ਕੀ ਹੋਇਆ ਜੇ ਉਹਨਾਂ ਨੂੰ ਜਿੱਤ ਨਹੀਂ ਮਿਲੀ, ਪਰ ਮੋਦੀ ਸਾਹਿਬ ਖਿਡਾਰੀਆਂ ਦੇ ਨਾਲ ਗੱਲਬਾਤ ਕਰਦੇ ਨੇ। ਉਹ ਗੱਲ ਵੱਖਰੀ ਹੈ ਵੀ ਜਦੋਂ ਇਹੀ ਖਿਡਾਰਨਾਂ ਜਦੋਂ ਸੜਕ ਤੇ ਆਉਂਦੀਆਂ ਨੇ, ਜਦੋਂ ਨਿਆਂ ਮੰਗਦੀਆਂ ਨੇ, ਤਾਂ ਉਦੋਂ ਕਦੇ ਉਹਨਾਂ ਨੇ ਬਿਆਨ ਵੀ ਨਹੀਂ ਦਿੱਤਾ। ਕਹਿੰਦੇ ਹੁਣ ਓਲੰਪਿਕ ਖਿਡਾਰੀਆਂ ਨਾਲ ਉਹ ਗੱਲਬਾਤ ਕਰ ਰਹੇ ਸੀਗੇ ਤੇ ਉਹਨਾਂ ਨੂੰ ਸਵਾਲ ਕਰ ਲਿਆ ਵੀ ਏਸੀ ਨਾ ਹੋਣ ਤੇ ਕਿਹਨੇ ਭੰਡਿਆ ਸੀ ਮੈਨੂੰ। ਪ੍ਰਵੀਨ ਜੀ, ਪੈਰਿਸ ਓਲੰਪਿਕ ਖੇਡਾਂ ਦੇ ਵਿੱਚ ਜਿਹੜੇ ਖਿਡਾਰੀ ਸਾਡੇ ਮੈਡਲ ਲੈ ਕੇ ਪਰਤੇ, ਉਹਨਾਂ ਨੂੰ ਦੇਸ਼ ਭਰ ਚ ਤਾਂ ਸਨਮਾਨ ਮਿਲਿਆ ਹੀ ਮਿਲਿਆ, ਦੇਸ਼ ਪੱਧਰ ਤੇ ਕੇਂਦਰ ਵੱਲੋਂ, ਕੇਂਦਰ ਸਰਕਾਰ ਦੇ ਹਵਾਲੇ ਨਾਲ, ਪਰ ਸੂਬਾਈ ਸਰਕਾਰਾਂ ਨੇ ਵੀ ਆਪਣੇ ਆਪਣੇ ਪੱਧਰ ਤੇ ਬਹੁਤ ਮਾਣ ਤਾਣ ਦਿੱਤੇ ਨੇ। ਇਹ ਵੱਖਰੀ ਗੱਲ ਹੈ ਕਿ ਪੂਰੇ ਮੁਲਕ ਨੇ ਜੇ ਮਾਣ ਦਿੱਤਾ ਤਾਂ ਦਿਨੇਸ਼ ਫੋਗਟ ਨੂੰ ਹੱਥਾਂ ਤੇ ਚੱਕਿਆ। ਉਹ ਜਦੋਂ ਦਿੱਲੀ ਤੋਂ ਲੈ ਕੇ ਆਪਣੇ ਘਰ ਤੱਕ ਪਰਤੀ ਆ, ਤੇ ਉਹ ਜਿਸ ਤਰ੍ਹਾਂ ਦਿੱਲੀ ਏਅਰਪੋਰਟ ਤੇ ਭਾਵੁਕ ਸੀ, ਉਹਦੇ ਵਿੱਚ ਨਵੀਂ ਜਾਨ ਪੈ ਗਈ। ਪਿੰਡ ਤੱਕ ਪਹੁੰਚਦੇ ਜਿਵੇਂ ਉਹਨੂੰ ਲੱਗਿਆ ਕਿ ਪੂਰਾ ਦੇਸ਼ ਦਾ ਮੁਲਕ ਤਾਂ ਮੇਰੇ ਨਾਲ ਖੜਾ। ਜੀ ਬਿਲਕੁਲ। ਤੇ ਉਹਦੇ ਲਈ ਕੋਈ ਘਿਓ ਲੈ ਕੇ ਆ ਰਿਹਾ ਸੀ, ਕੋਈ ਗੰਗਾ ਜਲ ਲੈ ਕੇ ਆ ਰਿਹਾ ਸੀ, ਕੋਈ ਉਹਦੇ ਲਈ ਨਗਦੀ ਲੈ ਕੇ ਆ ਰਿਹਾ ਸੀ, ਕੋਈ ਉਹਦੇ ਲਈ ਗਹਿਣਾ ਗੱਟਾ ਲੈ ਕੇ ਆ ਰਿਹਾ ਸੀ। ਮਤਲਬ ਜਿਸ ਕਦਰ ਉਹਨੂੰ, ਹੈ ਨਾ, ਤੇ ਪਿੰਡ ਵਾਲਿਆਂ ਨੇ ਜ਼ਮੀਨਾਂ ਜਿਵੇਂ ਉਹਦੇ ਨਾਂ ਕੀਤੀਆਂ, ਬੜਾ ਮਤਲਬ ਕਿ ਉਹ ਇੱਕ ਵੱਖਰਾ ਦ੍ਰਿਸ਼ ਸੀ। ਹਾਂ, ਵੱਖਰੀ ਗੱਲ ਹੈ ਕਿ ਉੱਥੇ ਤੱਕ ਪ੍ਰਧਾਨ ਮੰਤਰੀ ਜੀ ਨਹੀਂ ਗਏ ਉਹਦੇ ਕੋਲ, ਹੈ ਨਾ, ਨਹੀਂ ਗਏ ਬਿਲਕੁਲ। ਤੇ ਇੱਧਰ ਦੂਸਰੇ ਪਾਸੇ ਜਦੋਂ ਪੰਜਾਬ ਵਾਲੇ ਖਿਡਾਰੀਆਂ ਦੇ ਵੱਲ ਆਪਾਂ ਦੇਖਦੇ ਹਾਂ ਤਾਂ ਪੰਜਾਬ ਦੇ ਮੁੰਡੇ, ਖਾਸ ਕਰ ਹਾਕੀ ਵਾਲਿਆਂ ਨੂੰ, ਤੇ ਜਾਂ ਜਿਹੜੇ ਪੰਜਾਬ ਕੋਟੇ ਚੋਂ ਖੇਡ ਕੇ ਆਏ ਨੇ, ਚਾਹੇ ਨਹੀਂ ਕੋਈ ਮੈਡਲ ਲਿਆ ਸਕੇ, ਜਿਹੜੇ ਖੇਡ ਕੇ ਆਏ ਨੇ, ਉਹਨਾਂ ਸਾਰਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਇੱਕ ਸਮਾਗਮ ਰੱਖਿਆ। ਨਵਦੀਪ ਗਿੱਲ ਹੋਰੀ ਉਸ ਸਮਾਗਮ ਨੂੰ ਪੂਰੇ ਨੂੰ ਚਲਾ ਰਹੇ ਸੀਗੇ, ਤੇ ਬੜਾ ਸ਼ਾਨਦਾਰ ਸਮਾਗਮ ਰਿਹਾ। ਉਹਦੇ ਵਿੱਚ ਕਬੱਡੀ ਹਾਕੀ ਖਿਡਾਰੀ ਜਿਹੜੇ ਭਾਰਤੀ ਓਲੰਪਿਕ ਟੀਮ ਦਾ ਹਿੱਸਾ ਸੀਗੇ, ਸਣੇ ਕਪਤਾਨ ਸਾਡੇ, ਉਹਨਾਂ ਨੂੰ 1-1 ਕਰੋੜ ਰੁਪਈਆ ਪੰਜਾਬ ਵਾਲੇ ਮੁੰਡਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਦਿੱਤਾ। ਤੇ ਬੜੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਉਹਨਾਂ ਨਾਲ ਗੱਲਾਂ ਬਾਤਾਂ, ਹਾਸੀ ਖੇਡੀ ਵੀ ਹੁੰਦੀ ਰਹੀ। ਤੇ ਇਸੇ ਤਰ੍ਹਾਂ ਜਿਹੜੇ ਖਿਡਾਰੀ ਹਿੱਸਾ ਲੈ ਕੇ ਪਰਤੇ ਪੰਜਾਬ ਦੇ ਪੈਰਿਸ ਓਲੰਪਿਕ ਚ, ਉਹਨਾਂ ਲਈ 15-15 ਲੱਖ ਅਦਾ ਕੀਤੇ ਗਏ। ਸੋ ਇੱਕ ਚੰਗੀ ਪਹਿਲ ਕਦਮੀ ਹੈ, ਨਵੇਂ ਖਿਡਾਰੀਆਂ ਚ ਵੀ ਜਾਨ ਪੈਂਦੀ। ਬਿਲਕੁਲ। ਦੂਸਰੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਇੱਕ ਪਹਿਲ ਕਦਮੀ ਕੀਤੀ ਕਿ 15 ਅਗਸਤ ਵਾਲੇ ਸਮਾਗਮ ਸੱਦ ਲਏ। ਉਸ ਸਮਾਗਮ ਚ ਲਾਲ ਕਿਲ੍ਹੇ ਵਾਲੇ ਤੋਂ ਬਾਅਦ ਸ਼ਾਮ ਨੂੰ ਇਹਨਾਂ ਨਾਲ ਨਿੱਜੀ ਮੁਲਾਕਾਤ ਵੀ ਕੀਤੀ, ਤੇ 117 ਮੈਂਬਰੀ ਭਾਰਤੀ ਵਫਦ ਸੀਗਾ। ਠੀਕ ਹੈ ਜੀ। ਜਿਨ੍ਹਾਂ ਚ ਆਪਣੇ 5 ਕਾਂਸੀ ਦੇ ਤੇ 1 ਚਾਂਦੀ ਦਾ ਮੈਡਲ ਲੈ ਕੇ ਪਰਤੇ ਖਿਡਾਰੀ ਵੀ ਨਾ। ਸੋ ਇਹਨਾਂ ਨਾਲ ਜਦੋਂ ਨਰਿੰਦਰ ਮੋਦੀ ਹੋਰਾਂ ਨੇ ਮਤਲਬ ਕਿ 1 to 1 ਗੱਲਬਾਤ ਕੀਤੀ, ਤਾਂ ਮਤਲਬ ਬੜੇ ਹਲਕੇ ਕਹਿੰਦੇ ਮੂਡ ਚ ਨਜ਼ਰ ਆ ਰਹੇ ਸੀ। ਉਸ ਦਿਨ ਨਰਿੰਦਰ ਮੋਦੀ ਖਿਡਾਰੀਆਂ ਨਾਲ ਮੇਰੀ ਗੱਲ ਹੋ ਰਹੀ ਸੀ। ਉਹ ਕਹਿੰਦੇ ਕਿ ਬਈ ਆਪਣੇ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਹੋਰਾਂ ਨੂੰ ਨਰਿੰਦਰ ਮੋਦੀ ਹੋਰਾਂ ਨੇ ਸਰਪੰਚ ਸਾਹਿਬ ਕਹਿ ਕੇ ਸੰਬੋਧਨ ਕੀਤਾ। ਆਪਾਂ ਪਹਿਲਾਂ ਵੀ ਗੱਲ ਕੀਤੀ ਤੇ ਉਹਨੂੰ ਸਰਪੰਚ ਸਾਹਿਬ ਕਹਿ ਕੇ ਕਹਿੰਦੇ, ਨਹੀਂ, ਉਹ ਤਾਂ ਫੋਨ ਤੇ ਕੀਤੀ ਸੀ, ਹੁਣ ਜਦੋਂ ਆਮੋ ਸਾਹਮਣੇ ਹੈ ਨਾ। ਤੇ ਕਹਿੰਦੇ ਸਰਪੰਚ ਸਾਹਿਬ, ਉਹ ਬਰਤਾਨੀ ਵਾਲੇ ਮੈਚ ਚ ਫਿਰ ਤੁਹਾਡਾ ਹੌਸਲਾ ਡਾਵਾਡੋਲ ਤਾਂ ਹੋਇਆ ਹੋਣਾ ਇੱਕ ਵਾਰ, ਕਿ ਜਦੋਂ ਰੈੱਡ ਕਾਰਡ ਦਿਖਾ ਕੇ ਤੁਹਾਡਾ ਇੱਕ ਸਾਥੀ ਬਾਹਰ। ਉਹ ਕਹਿੰਦੇ ਨਹੀਂ ਜੀ, ਸਾਡਾ ਹੌਸਲਾ ਤਾਂ ਉਲਟਾ ਵੱਧ ਗਿਆ ਸੀ। ਹੋਰ ਸਰ, ਹਰਮਨਪ੍ਰੀਤ ਕਹਿੰਦਾ ਕਿ ਅਸੀਂ ਇਸ ਸਥਿਤੀ ਲਈ ਤਿਆਰ ਸੀ, ਸਾਨੂੰ ਸਾਡੇ ਕੋਚ ਨੇ ਇਸ ਹਾਲਾਤ ਲਈ ਤਿਆਰ ਕੀਤਾ ਹੋਇਆ ਸੀ, ਕੋਚਿੰਗ ਟੀਮ ਨੇ। ਤੇ ਜਦੋਂ ਸਾਨੂੰ ਲੱਗਿਆ ਕਿ ਅਸੀਂ 10 ਖਿਡਾਰੀ ਰਹਿ ਗਏ, ਤਾਂ ਅਸੀਂ ਹੋਰ ਵੱਧ ਜਜ਼ਬੇ ਨਾਲ ਲੜੇ ਕਿ ਬਾਈ ਹੁਣ ਜੋ ਮਰਜ਼ੀ ਹੋ ਜਾਵੇ। ਸਹੀ, ਬਿਲਕੁਲ ਜੀ। ਤੇ ਕਹਿੰਦੇ ਉਹਦੇ ਨਾਲ ਸਾਡੀ ਤਾਕਤ ਹੋਰ ਵੱਧ ਗਈ, ਕਿ ਸਾਨੂੰ ਲੱਗਿਆ ਕਿ ਇਹ ਸਾਨੂੰ ਕਮਜ਼ੋਰ ਕਰ ਰਹੇ ਨੇ, ਅਸੀਂ ਹੋਰ ਹਮਲਾਵਰ ਹੋਏ, ਤੇ ਜਿਹਦਾ ਨਤੀਜਾ ਅਸੀਂ ਬਰਤਾਨੀਆ ਨੂੰ ਮੈਚ ਹਰਾਇਆ। ਤੇ ਇਸੇ ਤਰ੍ਹਾਂ ਨਰਿੰਦਰ ਮੋਦੀ ਕਹਿੰਦੇ ਕਿ ਸਾਰੇ ਖਿਡਾਰੀਆਂ ਨੂੰ ਸੰਬੋਧਨ ਕਰਕੇ ਕਹਿੰਦੇ, ਅੱਛਾ ਐਂ ਦੱਸੋ ਮੈਨੂੰ
ਜਦੋਂ ਤੁਸੀਂ ਉੱਥੇ ਸਾਰੇ ਪਹੁੰਚੇ ਤੇ ਤੁਸੀਂ ਦੇਖਿਆ ਕਿ ਤੁਹਾਡੇ ਲਈ ਏਸੀਆਂ ਦਾ ਪ੍ਰਬੰਧ ਨਹੀਂਗਾ, ਫਿਰ ਕਿਹੜੇ ਕਿਹੜੇ ਖਿਡਾਰੀ ਨੇ ਮੈਨੂੰ ਭੰਡਿਆ ਸੀ। ਜੀ ਠੀਕ ਹੈ। ਕਹਿੰਦੇ ਸਾਰੇ ਖਿਡਾਰੀ, ਕੋਈ ਹੱਸਣ ਲੱਗ ਗਿਆ, ਕੋਈ ਨੀਵੀਂ ਪਾ ਗਿਆ, ਕੋਈ ਇੱਕ ਦੂਏ ਕਹਿੰਦੇ ਦੇਖਣ ਲੱਗ ਪਿਆ, ਪਰ ਬੋਲਿਆ ਕੋਈ ਕੁਛ ਨਹੀਂ। ਕਹਿੰਦੇ ਨਰਿੰਦਰ ਮੋਦੀ ਨੇ ਫਿਰ ਅੱਗੇ ਸਵਾਲ ਕੀਤਾ, ਕਹਿੰਦੇ ਐ ਨਹੀਂ ਹੋ ਸਕਦਾ, ਤੁਸੀਂ ਭੰਡਿਆ ਤਾਂ ਹੋਊਗਾ, ਤੁਸੀਂ ਕਹਿੰਦੇ ਤਾਂ ਹੋਣੇ ਕਿ ਉਹ ਮੋਦੀ ਬੜੀਆਂ ਬੜੀਆਂ ਗੱਲਾਂ ਕਰਦਾ, ਲੈ ਦੱਸ ਇੱਥੇ ਏਸੀ ਤੱਕ ਦਾ ਪ੍ਰਬੰਧ ਨਹੀਂ ਕਰਵਾ ਹੋਇਆ ਜੀ। ਅੱਛਾ। ਤੇ ਫਿਰ ਵੀ ਕਹਿੰਦੇ ਕਿ ਸਾਰੇ ਹੱਸ ਕੇ ਸਾਰ ਗਏ, ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਚਲੋ ਅਗਲਾ ਕਹਿੰਦਾ ਪ੍ਰਧਾਨ ਮੰਤਰੀ ਨੂੰ ਕਾਹਨੂੰ ਕੁਛ ਮੂਹਰੇ ਬੋਲਣਾ। ਫਿਰ ਮੋਦੀ ਉਹਨਾਂ ਨੇ ਖੁਦ ਜਵਾਬ ਦਿੱਤਾ, ਕਹਿੰਦੇ ਕਿ ਪਰ ਪ੍ਰਬੰਧ ਤਾਂ ਹੋ ਗਿਆ ਸੀ ਨਾ ਤੁਹਾਡੇ ਲਈ ਏਸੀ ਦਾ। ਅੱਛਾ। ਬਿਲਕੁਲ ਪ੍ਰਵੀਨ ਜੀ, ਜਿੱਦਾਂ ਹੀ ਭਾਰਤੀ ਟੀਮ ਉੱਥੇ ਪਹੁੰਚੀ, ਐਕਟੀ ਵੈਸੇ ਕਾਫੀ ਚਰਚਾ ਰਹੀ ਪੈਰਿਸ ਓਲੰਪਿਕ ਦੇ ਵਿੱਚ ਕਿ ਗੱਤੇ ਦੇ ਬੈੱਡ ਨੇ ਜੀ, ਫਲਾਣਾ ਨੇ ਜੀ, ਵਾਤਾਵਰਨ ਅਨੁਕੂਲ ਨੇ ਜੀ, ਪਰ ਉਹ ਖਿਡਾਰੀਆਂ ਲਈ ਕਈ ਸਹੂਲਤਾਂ ਦੀ ਜਿਹੜੀ ਆਰਾਮ ਦੀ ਲੋੜ ਹੁੰਦੀ ਹੈ, ਉਹ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ। ਉਹ ਜਿਸ ਕਦਰ ਥੱਕੇ ਟੁੱਟੇ ਹੁੰਦੇ ਉਹਨਾਂ ਲਈ। ਤੇ ਜਦੋਂ ਭਾਰਤੀ ਕੈਂਪ 'ਚ ਜਾ ਕੇ ਦੇਖਿਆ ਕਿ ਕੋਈ ਏਸੀ ਦਾ ਹੀ ਪ੍ਰਬੰਧ ਨਹੀਂ, ਤਾਂ ਭਾਰਤ ਖੇਡ ਮੰਤਰਾਲੇ ਨੇ ਤੁਰੰਤ 40 ਏਸੀਆਂ ਦਾ ਪ੍ਰਬੰਧ ਕਰਕੇ ਦਿੱਤਾ ਆਪਣੇ ਖਿਡਾਰੀਆਂ ਨੂੰ। ਠੀਕ ਹੈ। ਇੱਕ ਚੰਗੀ ਪਹਿਲ ਕਦਮ ਸੀ, ਹੈ ਨਾ। ਪਰ ਜਿਸ ਕਦਰ ਇਹ ਫਿਕਰ ਦਿਖਾਇਆ ਕਿ ਹਾਂ ਏਸੀ ਦੀ ਲੋੜ ਆ, ਉਸੇ ਤਰ੍ਹਾਂ ਵਿਨੇਸ਼ ਫੋਗਟ ਨਾਲ ਵੀ ਜੇ ਸਰਕਾਰ ਖੜਦੀ ਤਾਂ ਨਤੀਜੇ ਹੋਰ ਹੋਣੇ ਸੀ। ਬਿਲਕੁਲ ਸਹੀ, ਬਿਲਕੁਲ ਜੀ ਜੀ। ਹੁਣ ਇੱਥੋਂ ਇਹ ਵੀ ਗੱਲ ਦਾ ਪਤਾ ਲੱਗਦਾ ਨਾ ਸ਼ਰਮਾ ਜੀ, ਵੀ ਜਿਹੜੇ ਸਾਡੇ ਸਿਆਸੀ ਲੀਡਰ ਨੇ ਉਹ ਜਾਣਬੁੱਝ ਕੇ ਅਣਜਾਣ ਬਣੇ ਰਹਿਣ ਤਾਂ ਬਣੇ ਰਹਿਣ, ਪਰ ਉਹਨਾਂ ਕੋਲੇ ਜਾਣਕਾਰੀ ਹਰੇਕ ਜਾਂਦੀ ਹੈ। ਜਾਣਕਾਰੀ, ਹਾਂਜੀ, ਨਰਿੰਦਰ ਮੋਦੀ 1 to 1 ਹਰ ਰੋਜ਼ ਉੱਥੇ ਦੀ ਰਿਪੋਰਟ ਲੈਂਦੇ ਸੀ। ਜੇ ਉਹ ਰਿਪੋਰਟ ਲੈਂਦੇ ਸੀ ਤਾਂ ਵਿਨੇਸ਼ ਫੋਗਟ ਵਾਲੇ ਮਾਮਲੇ 'ਚ ਪਤਾ ਸੀ। ਸਿਰਫ ਇੱਕ ਟਵੀਟ ਕਰ ਦੇਣਾ ਤੇ ਇਹ ਕਹਿ ਦੇਣਾ ਕਿ ਹਾਂ ਧੀ ਨਾਲ ਅਸੀਂ ਫਲਾਣਾ, ਇਹ ਕਹਿ ਕੇ ਨਹੀਂ ਸਰਨਾ ਸੀ। ਤੁਸੀਂ ਪ੍ਰਧਾਨ ਮੰਤਰੀ ਸੀ, ਤੁਸੀਂ ਉਸ ਤਰ੍ਹਾਂ ਕੇਸ ਨਹੀਂ ਲੜਿਆ। ਤੁਹਾਡੇ ਅਧਿਕਾਰੀਆਂ ਦੇ ਬਿਆਨ ਵੀ ਉੱਥੇ ਉਸ ਬੱਚੀ ਦੇ ਉਲਟੇ ਆਉਂਦੇ ਰਹੇ ਲਗਭਗ। ਨਹੀਂ, ਤੁਹਾਡਾ ਸਾਰਿਆਂ ਨੂੰ ਪਤਾ ਸੀ ਕਿ ਬ੍ਰਿਜ ਭੂਸ਼ਣ ਦੀ ਉੱਥੇ ਦੀ ਕਹੀ ਜੀ ਭੂਮਿਕਾ, ਸੰਜੇ ਦੀ ਉੱਥੇ ਕਈ ਭੂਮਿਕਾ ਰਹੀ ਹੈ, ਸਾਰਿਆਂ ਨੂੰ ਪਤਾ। ਜੀ ਜੀ। ਸਭ ਤੋਂ ਵੱਡੀ ਗੱਲ ਤਾਂ ਤੁਹਾਡਾ ਮੰਤਰੀ ਸਦਨ ਦੇ ਵਿੱਚ ਖੜ ਕੇ ਕਹਿ ਰਿਹਾ, ਖਰਚੇ ਗਿਣਾ ਰਿਹਾ ਉਹਦੇ, ਕਿ ਅਸੀਂ 70 ਲੱਖ ਰੁਪਏ ਖਰਚ ਕਰਤਾ। ਕਿੱਡੀ ਗੱਲ ਹੈ। ਤੁਸੀਂ ਕਦੇ ਆਪਦੀ ਪੀੜ੍ਹੀ ਹੇਠਾਂ ਸੋਟਾ ਮਾਰਿਆ ਵੀ ਅਸੀਂ ਕਿੰਨੇ ਮਹਿੰਗੇ ਪੈਂਦੇ ਦੇਸ਼ ਨੂੰ, ਮੁਲਕ ਨੂੰ, ਲੋਕਾਂ ਨੂੰ, ਔਰ ਕਰਦੇ ਕੀ ਆ? ਹਾਂਜੀ, ਲੱਖਾਂ ਦੇ ਲੱਡੂ ਖਾ ਜਾਂਦੇ ਆ ਇਹ। ਹਾਲਾਂਕਿ ਆਪਾਂ ਨੂੰ ਵੀ ਪਤਾ ਵੀ ਕਿੰਨੇ ਖਾਂਦੇ ਆ, ਸਾਰਿਆਂ ਨੂੰ ਸ਼ੂਗਰ ਹੈ, ਸਾਰਿਆਂ ਨੂੰ ਇਹ ਹੈ, ਪਰ ਲੱਖਾਂ ਦੇ ਲੱਡੂ, ਲੱਖਾਂ ਦੇ ਹਵਾਈ ਝੂਟੇ, ਲੱਖਾਂ ਦੇ ਹੋਰ ਕੋਈ ਖਰਚੇ ਵਸੂਲ ਕਰਦੇ ਆ। ਚਾਹ ਦੇ ਕੱਪ ਸਾਨੂੰ ਇਹਨਾਂ ਦੇ ਸਮੋਸੇ ਹੀ ਲੱਖਾਂ ਦੇ ਪੈਂਦੇ ਆ। ਬਿਲਕੁਲ ਜੀ ਜੀ ਜੀ। ਤੇ ਜਿਹੜੇ ਇਹਨਾਂ ਦੇ ਇਲਾਜ, ਕਿਸੇ ਦਾ ਦੰਦ ਵਿੰਗਾ, ਕਿਸੇ ਦਾ ਕੁਛ, ਕਿਸੇ ਦਾ ਕੁਛ, ਉਹ ਵਾਧੂ ਦੀਆਂ ਗੱਲਾਂ ਨੇ। ਪਰ ਦੇਖੋ ਅਸਲ ਦੇ ਵਿੱਚ ਜੇ ਵਾਕਈ ਤੁਸੀਂ ਕਹਿ ਰਹੇ ਕਿ ਜੇਕਰ ਖੜੇ ਨਜ਼ਰ ਆਉਂਦੇ ਉੱਥੇ, ਤਾਂ ਵੈਸੇ ਹੀ ਖਿਡਾਰੀ ਦਾ ਹੌਸਲਾ ਦੁੱਗਣਾ ਬਣ ਜਾਂਦਾ ਕਿ ਮੇਰੇ ਦੇਸ਼ ਦਾ ਆਗੂ ਆ ਜਿਹੜਾ ਉਹ ਮੇਰੇ ਨਾਲ ਖੜਾ। ਤੇ ਪਰ ਪਤਾ ਸੀਗਾ ਉਹ ਤਾਂ ਜਾਣਬੁੱਝ ਕੇ, ਮਤਲਬ ਕਿ ਸਾਰੀ ਪ੍ਰਕਿਰਿਆ ਦੇ ਵਿੱਚ ਸ਼ੰਕੇ ਸ਼ੋਭੇ ਤਾਂ ਬਣੇ ਗਏ ਸੀ ਨਾ। ਹਾਂਜੀ, ਬਿਲਕੁਲ ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਕਈ ਵਾਰੀ ਮੁਲਕ ਦੇ ਆਗੂਆਂ ਤੋਂ, ਸਾਡੀਆਂ ਸਰਕਾਰਾਂ ਤੋਂ ਲੋਕ ਤਵੱਕੋਂ ਕਰਦੇ ਆ ਉਹਨਾਂ ਦੇ ਹੋਰ ਅੱਗੇ ਕਦਮ ਪੁੱਟਣ ਦੀ। ਕਈ ਵਾਰੀ ਉਹਨਾਂ ਤੋਂ ਉਮੀਦ ਇਹ ਹੁੰਦੀ ਹੈ ਕਿ ਉਹ ਆਪਦੇ ਪ੍ਰੋਟੋਕੋਲ, ਜ਼ਰੂਰੀ ਨਹੀਂ ਟਵੀਟ ਕਰਕੇ ਕਿਸੇ ਦੇ ਹੱਕ 'ਚ ਖੜਿਆ ਜਾ ਸਕਦਾ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਤੁਹਾਡੇ ਅਮਲਾ ਫਾਲਾ, ਤੁਹਾਡੇ ਸਾਰੇ ਪ੍ਰਬੰਧ ਤੁਹਾਡੇ ਹੇਠ ਹੁੰਦੇ ਨੇ, ਤੁਸੀਂ ਖੜ ਸਕਦੇ ਆ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸ਼ਰਮਾ ਜੀ, ਇੱਕ ਵਾਰੀ ਫਿਰ ਤੋਂ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।